ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਆਪ ਸਭ ਦਾ ਸਵਾਗਤ ਅਸੀਂ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਅੱਜ ਦੇ ਦਿਨ ਬੁੱਧਵਾਰ ਦੇ ਦਿਨ ਸਾਡੇ ਨਾਲ ਮਿੰਟੂ ਗੁਰੂਸਰੀਆ ਜੀ ਮੋਟ ਸਟੂਡੀਓਜ਼ ਤੋਂ ਜੁੜਦੇ ਨੇ। ਮਿੰਟੂ ਗੁਰੂਸਰੀਆ ਜੀ, ਜੀ ਆਇਆਂ ਨੂੰ, ਬਹੁਤ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਸੁਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰੀਜ਼ ਤੋਂ, ਰਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸਾਬੀ ਸੋਢੀ ਸਿੰਘ ਜੀ ਮੋਡੈਸਟੋ ਤੋਂ, ਦਲਬੀਰ ਸਿੰਘ ਜੀ ਲਾਈਵੋਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ ਤਾਂ ਕਾਲ ਕਰ ਸਕਦੇ ਹੋ ਨੰਬਰ 408-272-5200 4082725200 ਦੇ ਉੱਤੇ। ਅਤੇ ਮਿੰਟੂ ਗੁਰੂਸਰੀਆ ਜੀ, ਖਬਰਾਂ ਦਾ ਜਿਹੜਾ ਆ ਬਾਜ਼ਾਰ ਕਾਫੀ ਗਰਮ ਸੀਗਾ ਖਡੂਰ ਸਾਹਿਬ ਦੀ ਜਿਮਨੀ ਚੋਣ ਨੂੰ ਲੈ ਕੇ। ਕਾਂਗਰਸ ਨੇ ਫੈਸਲਾ ਕਹਿੰਦੇ ਆਖਿਰਕਾਰ ਲੈ ਹੀ ਲਿਆ, ਪਿੱਛੇ ਕਰ ਲਏ ਪੈਰ ਵੀ ਨਹੀਂ ਲੜੇਗੀ ਚੋਣ। ਹਾਂ ਬਿਲਕੁਲ ਜੀ, ਜਿੱਦਾਂ ਕਹਿ ਲਈਏ ਨਾ ਕਿ ਕ੍ਰਿਕਟ ਮੈਚ ਹੁੰਦਾ ਤੇ ਕਪਤਾਨ ਦੀ ਜਿਹੜੀ ਪਾਰੀ ਨਵੀਂ ਸ਼ੁਰੂ ਹੋਈ ਉਹ ਸਿਆਸੀ ਪਿੱਚ ਤੇ, ਉਹਦੀ ਪਹਿਲੀ ਗੇਂਦ ਤੇ ਹੀ ਕਪਤਾਨ ਹੈ ਜਿਹੜਾ ਕਨਫਿਊਜ਼ ਹੋ ਗਿਆ ਕਿ ਗੇਂਦ ਦੇ ਛੱਡਾਂ ਜਾਂ ਮਾਰਾਂ, ਸ਼ਾਟ ਖੇਡ ਕੇ ਰਨ ਲਵਾਂ। ਇਸ ਤਰ੍ਹਾਂ ਦੀ ਕਨਫਿਊਜ਼ਨ ਦੇ ਵਿੱਚ ਕਾਂਗਰਸ ਹੈ ਜਿਹੜੀ ਉਹ ਰਨ ਆਊਟ ਹੀ ਹੋ ਗਈ, ਮੈਦਾਨ ਦੇ ਵਿੱਚੋਂ ਰਨ ਆਊਟ ਹੋ ਕੇ ਚਲੇ ਗਈ। ਸੋ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇੱਕ ਬਹਿਸ ਹੋਰ ਛਿੜ ਗਈ। ਇੱਕ ਬਹਿਸ ਦਾ ਤਾਂ ਅੰਤ ਹੋ ਗਿਆ ਜਿਹੜੀ ਚੋਣਾਂ ਨੂੰ ਲੈ ਕੇ ਸੀ ਕਿ ਕੌਣ ਜਿੱਤੇਗਾ ਕੌਣ ਹਾਰੇਗਾ, ਅਕਾਲੀ ਬਾਜ਼ੀ ਮਾਰਨਗੇ ਜਾਂ ਕਾਂਗਰਸੀ ਆਪਣੇ ਸਿਰ ਤੇ ਤਾਜ ਸਜਾਉਣਗੇ। ਉਹ ਬਹਿਸ ਤੇ ਹੁਣ ਵਿਰਾਮ ਲੱਗ ਗਿਆ। ਉਲਟਾ ਇਹ ਬਹਿਸ ਚੱਲ ਗਈ ਕਿ ਇਹ ਫੈਸਲਾ ਕਿੱਥੋਂ ਤੱਕ ਸਹੀ ਹੈ, ਕਿੱਥੋਂ ਤੱਕ ਗਲਤ ਆ। ਇੱਥੋਂ ਤੱਕ ਕਿ ਇਹਨਾਂ ਦੇ ਆਪਣੇ ਅੰਦਰੋਂ, ਕਾਂਗਰਸ ਪਾਰਟੀ ਦੇ ਅੰਦਰੋਂ ਜਗਮੀਤ ਬਰਾੜ ਨੇ ਮੋਰਚਾ ਖੋਲ ਦਿੱਤਾ। ਉਹਨੇ ਧੜਾ ਧੜ ਟਵੀਟ ਕਰਕੇ ਢੇਰ ਲਾ ਦਿੱਤਾ। ਵਿਰੋਧੀ ਜਿਹੜੇ ਸੁਰ ਸੀਗੇ ਉਹਦੇ ਉਹ ਇੰਨੇ ਤਿੱਖੇ ਸੀ। ਉਹਨੇ ਕਿਹਾ ਕਿ ਕੈਪਟਨ ਹੈ ਜਿਹੜਾ ਫਰਾਡ ਆ, ਕਾਂਗਰਸ ਜਿਹੜੀ ਪਾਰਟੀ ਨੇ ਧਰੋ ਕੀਤਾ, ਪਿੱਠ 'ਚ ਛੁਰਾ ਮਾਰਿਆ। ਇਹੋ ਜਿਹੇ ਸ਼ਬਦ ਯੂਜ਼ ਕੀਤੇ ਕਾਂਗਰਸ ਪਾਰਟੀ ਦੇ ਹੀ ਲੀਡਰ ਜਗਮੀਤ ਬਰਾੜ ਨੇ। ਸੋ ਬੜੀ ਤਲਖੀ ਵਧੀ। ਅੰਦਰ ਵੀ ਹੋਰ ਵੀ ਹੋ ਸਕਦੇ ਆ ਲੀਡਰ ਜਿਹੜੇ ਡਰਦੇ ਮਾਰੇ ਮੂੰਹ ਨਾ ਖੋਲ ਰਹੇ ਹੋਣ, ਪਰ ਅੰਦਰ ਖਾਤੇ ਉਬਲ ਜ਼ਰੂਰ ਰਹੇ ਹੋਣਗੇ ਕਿ ਆਖਰੀ ਹੋਇਆ ਕੀ ਜੀ। ਖੈਰ, ਹਰੇਕ ਪਾਰਟੀ ਦੀ ਆਪਣੀ ਰਣਨੀਤੀ ਆ। ਹਰੇਕ ਪਾਰਟੀ ਨੇ ਆਪਣੇ ਪੱਖ ਵਿਚਾਰ ਕੇ ਆਪਣੇ ਜਿਹੜੇ ਆਸੇ ਪਾਸੇ ਬਚਾ ਕੇ ਚੱਲਣਾ ਹੁੰਦਾ। ਆਮ ਆਦਮੀ ਪਾਰਟੀ ਨੂੰ ਅਸੀਂ ਦੇਖ ਚੁੱਕੇ ਹਾਂ ਕਿ ਉਹਨਾਂ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਅਸੀਂ ਜਿਮਨੀ ਚੋਣਾਂ 'ਚ ਲੜ ਕੇ ਆਪਦੀ ਊਰਜਾ ਨਹੀਂ ਗਵਾਵਾਂਗੇ। ਉਹਨਾਂ ਦਾ ਅਸੀਂ ਹੁਣ ਇਸ ਕਰਕੇ ਕਿੰਤੂ ਪਰੰਤੂ ਘੱਟ ਕਰਦੇ ਹਾਂ ਕਿ ਚਲੋ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਅਸੀਂ ਤਾਂ ਸਿੱਧਾ ਜਿਹੜਾ ਵੱਡਾ ਘੋਲ ਹੀ ਲੜਾਂਗੇ, ਵੱਡੀ ਪਟਕੇ ਦੀ ਕੁਸ਼ਤੀ ਲੜਾਂਗੇ, ਵੱਡੀ ਝੰਡੀ ਬਣਾਂਗੇ, ਛੋਟੀਆਂ ਚੋਣਾਂ ਅਸੀਂ ਛੋਟੇ ਮੈਚ ਨਹੀਂ ਖੇਡਣੇ। ਸੋ ਇੱਧਰ ਕਾਂਗਰਸ ਦਾ ਜਿਹੜਾ ਫੈਸਲਾ ਹੈ ਤੇ ਉਹਨਾਂ ਦਾ ਵੀ ਉਹੋ ਜਿਹਾ ਹੀ ਫੈਸਲਾ ਹੈ ਕਿ ਹਰੇਕ ਸੰਗਠਨ ਦਾ, ਹਰੇਕ ਸਿਆਸੀ ਦਲ ਦਾ ਆਪਣਾ ਇੱਕ ਏਜੰਡਾ ਹੁੰਦਾ, ਆਪਣਾ ਇੱਕ ਵਿਜ਼ਨ ਹੁੰਦਾ, ਆਪਣੀ ਇੱਕ ਰਣਨੀਤੀ ਹੁੰਦੀ ਆ। ਉਹ ਉਹਦੇ ਤੇ ਵਿਚਾਰ ਕੇ ਚੱਲਦੀ ਹੈ। ਸਾਨੂੰ ਬਹੁਤੀ ਕਿੰਤੂ ਪਰੰਤੂ ਕਰਨ ਦੀ ਲੋੜ ਨਹੀਂ ਹੈ। ਪਰ ਮਸਲਾ ਇੱਥੇ ਇਹ ਹੈ ਕਿ ਹੁਣ ਕਾਂਗਰਸ ਆਖ ਰਹੀ ਹੈ ਕਿ ਅਸੀਂ ਬਾਈਕਾਟ ਕਰਤਾ, ਚੋਣ ਜਿਹੜੀ ਹੈ ਅਸੀਂ ਬਾਈਕਾਟ ਕਰਕੇ ਛੱਡੀ ਹੈ ਜੀ। ਦੂਜੇ ਪਾਸੇ ਫਿਰ ਸਵਾਲ ਉੱਠਦਾ ਇਹ ਹੈ ਕਿ ਤੁਸੀਂ ਬਾਈਕਾਟ ਕੀਤਾ ਕਦੋਂ ਹੈ? ਜਦੋਂ ਕਾਗਜ਼ ਜਿਹੜੇ ਆ ਦਾਖਲ ਹੋਣ 'ਚ ਜਿਹੜਾ ਇੱਕ ਦਿਨ ਰਹਿ ਗਿਆ ਸੀਗਾ, 1-2 ਦਿਨ ਰਹਿੰਦੇ ਸੀਗੇ, ਉਸ ਸਮੇਂ ਤੁਸੀਂ ਆ ਕੇ ਬਾਈਕਾਟ ਕੀਤਾ। ਔਰ ਬਾਈਕਾਟ ਦੀ ਵਜ੍ਹਾ ਫਿਰ ਇਹੀ ਦੱਸੀ ਜਾ ਰਹੀ ਹੈ ਕਿ ਜੋ ਗੁਰੂ ਸਾਹਿਬਾਨ ਦੀ ਬੇਅਦਬੀ ਹੋਈ ਸੀਗੀ ਉਹਦੇ ਵਿਰੋਧ ਦੇ ਵਿੱਚ ਅਸੀਂ ਬਾਈਕਾਟ ਕਰ ਰਹੇ ਹਾਂ। ਤੇ ਦੇਖੋ, ਜੇਕਰ ਤੁਸੀਂ ਇਸ ਚੀਜ਼ ਨੂੰ ਲੈ ਕੇ ਜਿੱਥੋਂ ਤੱਕ ਕਹੀਏ ਸਿੱਖੀ ਨੇ ਕਾਂਗਰਸ ਦੇ ਵਿੱਚ ਰਹਿ ਕੇ ਵੀ ਸਿੱਖੀ ਨਿਭਾਈ ਹੈ, ਉਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ। ਉਹ ਜਿਹੜਾ ਇਨਸਾਨ ਹੈ ਉਹਨੇ ਇੱਕ ਨਵੇਂ ਤਰ੍ਹਾਂ ਦੀ ਉਦਾਹਰਨ ਸੈੱਟ ਕੀਤੀ ਹੈ ਸਿਆਸਤ ਦੇ ਵਿੱਚ, ਪੰਜਾਬੀ ਸਿਆਸਤ ਦੇ ਵਿੱਚ। ਪਰ ਕਾਂਗਰਸ ਨੇ ਕੀ ਕੀਤਾ? ਉਹ ਕਹਿੰਦੀ ਹੈ ਜੀ ਕਿ ਗੁਰੂ ਦੇ ਵਿਰੋਧ ਦੇ ਵਿੱਚ ਅਸੀਂ ਬਾਈਕਾਟ ਕਰ ਰਹੇ ਹਾਂ। ਤੁਸੀਂ ਭਲੇ ਹੋ ਮਾਨਸੋ, ਬਾਈਕਾਟ ਕਰ ਰਹੇ ਹੋ 27 ਜਨਵਰੀ ਨੂੰ, ਪਰ 21 ਜਨਵਰੀ ਨੂੰ ਤੁਹਾਡੀ ਸਾਰੀ ਲੀਡਰਸ਼ਿਪ ਦੀ ਮੀਟਿੰਗ ਹੁੰਦੀ ਪਈ ਹੈ ਕਿ
ਉਮੀਦਵਾਰ ਕਿਹੜਾ ਤੈਅ ਕਰੀਏ, ਉਮੀਦਵਾਰ ਫਾਈਨਲ ਕਰਨ ਲਈ ਤੁਸੀਂ ਉਹ ਉੱਥੇ ਮੀਟਿੰਗ ਕਰ ਰਹੇ ਹੋ ਸਾਰੇ ਤੁਹਾਡੇ ਜੁੜੇ। ਸੁਨੀਲ ਜਾਖੜ ਜਿੱਥੇ ਇਹ ਸੁਜੈਸਟ ਕਰਦਾ ਕਿ ਜਿਹੜਾ ਬੇਅੰਤ ਸਿੰਘ ਬਹਿਬਲ ਕਲਾਂ ਗੋਲੀकांड ਦੇ ਵਿੱਚ ਜ਼ਖਮੀ ਹੋਇਆ ਸੀ ਉਹਨੂੰ ਆਪਾਂ ਉਮੀਦਵਾਰ ਬਣਾ ਲਈਏ। ਕਿਸੇ ਨੇ ਆਪਣਾ ਸੁਝਾਅ ਦਿੱਤਾ, ਕਿਸੇ ਨੇ ਆਪਣਾ ਸੁਝਾਅ ਦਿੱਤਾ ਤੇ ਅੰਤ ਰਮਨਜੀਤ ਸਿੰਘ ਸਿੱਕੀ ਹੁਰਾਂ ਤੇ ਆ ਕੇ ਗੁਣਾ ਪੈ ਗਿਆ ਕਿ ਇਹਨਾਂ ਨੂੰ ਮੈਦਾਨ 'ਚ ਉਤਾਰੋ। ਜੇਕਰ ਤੁਸੀਂ ਬਾਈਕਾਟ ਕਰਨਾ ਸੀ ਤੇ ਜਦੋਂ ਇਹ ਤਰੀਕ ਦਾ ਐਲਾਨ ਹੋਇਆ ਕਿ ਜ਼ਿਮਨੀ ਚੋਣ ਹੈ ਜਿਹੜੀ ਉਹ 13 ਫਰਵਰੀ ਨੂੰ ਹੋਣ ਜਾ ਰਹੀ ਹੈ, ਤਾਂ ਤੁਸੀਂ ਉਸੇ ਸਮੇਂ ਆਖੋ ਕਿ ਭਾਈ ਇਹ ਜਿਹੜਾ ਗੁਰੂ ਦੀ ਬੇਅਦਬੀ ਵਾਲਾ ਮਾਮਲਾ ਹਾਲੇ ਤੱਕ ਹੱਲ ਨਹੀਂ ਹੋਇਆ, ਅਸੀਂ ਮੈਦਾਨ 'ਚ ਨਹੀਂ ਜਾਵਾਂਗੇ, ਅਸੀਂ ਵਿਰੋਧ ਦੇ ਵਜੋਂ ਬਾਈਕਾਟ ਕਰਦੇ ਹਾਂ। ਪਰ ਜਦੋਂ ਰਮਨਜੀਤ ਸਿੰਘ ਸਿੱਕੀ ਲੱਤ ਚੁੱਕ ਗਿਆ ਉਦੋਂ ਇਹਨਾਂ ਨੇ ਬਾਈਕਾਟ ਕਰਕੇ ਆਖ ਦਿੱਤਾ ਜੀ ਕਿ ਹੁਣ ਕੰਮ ਖਰਾਬ ਨਾ ਹੋਵੇ, ਜਿਹੜੀ ਸੰਪਤੀ ਬਣੀ ਹੈ, ਜਿਹੜੀ ਹਮਦਰਦੀ ਬਣੀ ਹੈ ਵੋਟ ਬੈਂਕ 'ਚੋਂ ਬਣੀ ਰਵੇ। ਇਸ ਕਰਕੇ ਉਹਨਾਂ ਨੇ ਬੇਅਦਬੀ ਦੇ ਨਾਲ ਇਸ ਚੀਜ਼ ਨੂੰ ਜੋੜ ਦਿੱਤਾ ਕਿ ਅਸੀਂ ਉਸ ਦੇ ਵਿਰੋਧ 'ਚ ਬਾਈਕਾਟ ਕਰ ਰਹੇ ਹਾਂ। ਪਰ ਬਾਈਕਾਟ ਦਾ ਇੱਕ ਹੋਰ ਨਮੂਨਾ ਵੇਖੋ, ਇਹਨਾਂ ਤੋਂ ਬਾਅਦ ਰਮਨਜੀਤ ਸਿੰਘ ਸਿੱਕੀ ਤੋਂ ਬਾਅਦ ਜਿਹੜਾ ਖਡੂਰ ਸਾਹਿਬ ਹਲਕੇ ਦਾ 2 ਨੰਬਰ ਦਾ ਦਾਅਵੇਦਾਰ ਸੀਗਾ ਭੁਪਿੰਦਰ ਸਿੰਘ ਬਿੱਟੂ, ਉਹ ਕੱਲ ਆਜ਼ਾਦ ਉਮੀਦਵਾਰ ਵਜੋਂ ਜਾ ਕੇ ਚੋਣ ਦੇ ਕਾਗਜ਼ ਭਰ ਆਇਆ। ਇਹ ਕਿਸ ਤਰ੍ਹਾਂ ਦਾ ਬਾਈਕਾਟ ਹੋਇਆ ਕਿ ਜਿਹੜਾ 2 ਨੰਬਰ ਦਾ ਦਾਅਵੇਦਾਰ ਸੀ ਉਹ ਤੇ ਕੱਲ ਆਜ਼ਾਦ ਉਮੀਦਵਾਰ ਵਜੋਂ ਖੜ ਗਿਆ। ਜੀ ਬਿਲਕੁਲ ਜੀ। ਕਾਂਗਰਸ ਕਹੀ ਤਾਂ ਜਾਂਦੀ ਹੈ ਵੀ ਕੈਪਟਨ ਦੇ ਥੱਲੇ ਇਕੱਠੀ ਹੋ ਰਹੀ ਹੈ, ਪਰ ਲੱਗਦਾ ਨਹੀਂ ਅਜੇ ਕੋਈ ਗੱਲ ਇਹਨਾਂ ਦੀ ਬਣੀ ਆ। ਪਿਛਲੇ ਦਿਨਾਂ ਦੇ ਵਿੱਚ ਇਹ ਵੀ ਇੱਕ ਚਰਚਾ ਦਾ ਵਿਸ਼ਾ ਸੀਗਾ ਵੀ ਕਾਂਗਰਸ ਜਾਣਬੁੱਝ ਕੇ ਆਪਣੇ ਬੰਦਿਆਂ ਤੋਂ ਜਿਹੜੇ ਅਸਤੀਫੇ ਦਵਾ ਰਹੀ ਹੈ ਤਾਂ ਜੋ ਭਾਜਪਾ ਦੇ ਨਾਲੋਂ ਜਿਹੜਾ ਸਮਰਥਨ ਲੈਣ ਦੀ ਲੋੜ ਨਾ ਪਵੇ ਅਕਾਲੀਆਂ ਨੂੰ, ਵੀ ਕਿਤੇ ਅੱਡ ਹੋ ਜਾਣਗੇ, ਵੋਟਾਂ ਵੰਡੀਆਂ ਜਾਣਗੀਆਂ। ਇਸ ਦੇ ਵਿੱਚ ਕਿੰਨੀ ਕੁ ਤੁਹਾਨੂੰ ਗੱਲ ਦੇ ਵਿੱਚ ਲੱਗਦਾ ਵੀ ਕੋਈ ਵਜਨ ਹੈਗਾ? ਦੇਖੋ ਜੀ, ਬਹੁਤ ਕੁਝ ਹੁੰਦਾ ਹੈ ਪਾਰਟੀਆਂ ਦੇ ਅੰਦਰ, ਖਾਤੇ ਬੜਾ ਕੁਝ ਹੁੰਦਾ, ਬਹੁਤ ਕੁਝ ਚਾਲਾਂ ਚੱਲੀਆਂ ਜਾਂਦੀਆਂ। ਰਮਨਜੀਤ ਸਿੰਘ ਸਿੱਕੀ ਦੇ ਅਸਤੀਫੇ ਤੇ ਵੀ ਤੇ ਇਹੀ ਉਦੋਂ ਸਵਾਲ ਉੱਠਿਆ ਸੀਗਾ ਕਿ ਇਹ ਇੱਕ ਹਮਦਰਦੀ ਬਟੋਰਨ ਲਈ, ਇੱਕ ਲਹਿਰ ਆਪਣੇ ਪੱਖ 'ਚ ਸਿੱਖ ਵੋਟ ਬੈਂਕ ਨੂੰ ਪ੍ਰਭਾਵਿਤ ਕਰਨ ਲਈ ਅਸਤੀਫਾ ਦਿੱਤਾ ਗਿਆ। ਇਹ ਗੱਲ ਵੱਖਰੀ ਹੈ ਕਿ ਹੁਣ ਜਾ ਕੇ ਉਹ ਥੋੜੇ ਜਿਹੇ ਸਵਾਲ ਆ ਉਹ ਮੱਧਮ ਪਏ ਕਿ ਰਮਨਜੀਤ ਸਿੰਘ ਸਿੱਕੀ ਵਾਕਈ ਇਸ ਚੀਜ਼ ਨੂੰ ਲੈ ਕੇ ਗੰਭੀਰ ਸੀ, ਜਾਂ ਇਹ ਵੀ ਹੋ ਸਕਦਾ ਹੈ ਕਿ ਜੇਕਰ ਉਹ ਚੋਣ ਮੈਦਾਨ 'ਚ ਉਤਰਦੇ ਤਾਂ ਜੋ ਉਹਨਾਂ ਨੇ ਕੀਤਾ ਤਾਂ ਉਹ ਕੀਤੇ ਕਿਰਾਏ ਤੇ ਸ਼ਾਇਦ ਉਲਟਾ ਵੀ ਹੋ ਸਕਦਾ ਸੀਗਾ। ਖੈਰ, ਜੇ ਦੂਜੀ ਗੱਲ ਕਰੀਏ ਤਾਂ ਇਹ ਅਸਤੀਫਿਆਂ ਵਾਲਾ ਜਿਹੜਾ ਦੌਰ ਆ ਇਹ ਇਕੱਲਾ ਕਾਂਗਰਸ ਨਹੀਂ, ਅਕਾਲੀਆਂ ਨੇ ਕੀ ਕੀਤਾ ਸੀਗਾ। ਦੇਖੋ ਇੱਥੇ ਗੋਰਾ ਸਿੰਘ ਫਕਰ ਸਰ ਜਿਹਨੂੰ ਆਮ ਆਦਮੀ ਪਾਰਟੀ 'ਚ ਸਰੋਪਾ ਪਿਆ ਤੇ ਮੁੜ ਕੇ ਰੌਲਾ ਪਿਆ, ਬਹੁਤ ਜ਼ਿਆਦਾ ਜਿਹੜੀ ਉਜਾਗਾ ਹਸਾਈ ਹੋਈ ਆਮ ਆਦਮੀ ਪਾਰਟੀ ਦੀ, ਤੇ ਉਹੀ ਗੋਰਾ ਸਿੰਘ ਫਕਰ ਸਰੀਆ ਜਿਹੜਾ SGPC ਕਮੇਟੀ ਦਾ ਵਾਈਸ ਪ੍ਰੈਜ਼ੀਡੈਂਟ ਵੀ ਰਿਹਾ, ਛੋਟਾ ਪ੍ਰਧਾਨ ਵੀ ਰਿਹਾ, ਉਪ ਪ੍ਰਧਾਨ ਵੀ ਰਿਹਾ, ਬੜਾ ਇਸ ਹਲਕੇ ਦੇ ਵਿੱਚ ਅਕਾਲੀਆਂ ਦਾ ਜਿਵੇਂ ਕਹਿ ਲਈਏ ਕਿ ਮੋਹਰੀ ਆਗੂ ਸੀਗਾ। ਉਹ ਜਦੋਂ ਸਰੋਪੇ ਵਾਲੀ ਫੋਟੋ ਆਈ ਆਮ ਆਦਮੀ ਪਾਰਟੀ ਤੇ ਰੌਲਾ ਪੈ ਗਿਆ ਕਿ ਇਸ ਬੰਦੇ ਨੂੰ ਜੇ ਤੁਸੀਂ ਸ਼ਾਮਲ ਕਰੋਗੇ ਤੇ ਫਿਰ ਰਹਿ ਕੀ ਗਿਆ ਪਿੱਛੇ, ਫਰਕ ਕੀ ਰਹਿ ਗਿਆ ਅਕਾਲੀ ਦਲ ਤੇ ਆਮ ਆਦਮੀ ਪਾਰਟੀ 'ਚ। ਹਾਈ ਕਮਾਂਡ ਨੇ ਜਦੋਂ ਉਹਦੀ ਆਮਦ ਰੋਕ ਦਿੱਤੀ ਤੇ ਉਹ ਦੂਜੇ ਦਿਨ ਸੁਖਬੀਰ ਸਿੰਘ ਬਾਦਲ ਦੇ ਗੋਡੇ ਤੇ ਮੁੱਢ ਬੈਠਾ, ਅਸੀਂ ਆਪ ਜਾ ਕੇ ਦੇਖਿਆ ਉੱਥੇ ਸੁਖਬੀਰ ਸਿੰਘ ਬਾਦਲ ਦੇ ਘਰੇ, ਤੇ ਉਦੋਂ ਹੀ ਅਕਾਲੀ ਦਲ 'ਚ ਦੀ ਵਾਪਸੀ ਹੋ ਗਈ ਤੇ ਉਹ ਵੀ ਅਸਤੀਫਾ ਦੇ ਕੇ ਆਇਆ ਸੀ। SGPC ਕਮੇਟੀ ਦੇ ਮੈਂਬਰ ਤੋਂ ਅਸਤੀਫਾ ਦੇ ਕੇ ਆਇਆ ਸੀ। ਉਪਕਾਰ ਸਿੰਘ ਸੰਧੂ ਤੁਸੀਂ ਦੇਖਿਆ ਹੋਣਾ, ਅੰਮ੍ਰਿਤਸਰ ਜ਼ਿਲ੍ਹੇ ਦਾ ਜਿਹੜਾ ਅਕਾਲੀ ਆਗੂ ਸੀਗਾ, ਉਹਨੂੰ ਵੀ ਨੁਕਰੇ ਲਾਇਆ ਹੋਇਆ ਸੀਗਾ ਇਹਨਾਂ ਨੇ, ਥੋੜਾ ਜਿਹਾ ਉਹਨੂੰ ਇਗਨੋਰ ਕਰਦੇ ਪਏ ਸੀ ਉਸ ਹਲਕੇ ਦੇ ਵਿੱਚ, ਉਹਨੇ ਵੀ ਚੱਕ ਕੇ ਅਸਤੀਫਾ ਦੇ ਦਿੱਤਾ। ਜਦੋਂ ਉਹਦੀ ਸੈਟਿੰਗ ਹੋ ਗਈ ਉਹ ਵੀ ਅਸਤੀਫਾ ਵਾਪਸ ਹੋ ਗਿਆ। ਇਹ ਅਸਤੀਫਿਆਂ ਦੀ ਰਾਜਨੀਤੀ ਤੇ ਸ਼ੁਰੂ ਤੋਂ ਚੱਲਦੀ ਆਈ ਹੈ, ਕੋਈ ਵੀ ਪਾਰਟੀ ਹੈ, ਚਾਹੇ ਅਕਾਲੀ ਹੈ, ਕਾਂਗਰਸ ਹੈ, ਭਾਜਪਾ, ਸਾਰੇ ਹੀ ਕਰਦੇ ਆ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਮੰਦਿਰਾਂ ਦੇ ਵਿੱਚ ਔਰਤ ਦੀ ਪੂਜਾ ਦੇ ਪਾਬੰਦੀ ਦਾ ਜਿਹੜਾ ਮੁੱਦਾ ਹੈ ਦੇਸ਼ ਭਰ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਜੀ ਮੁੜ ਕੇ ਉੱਠਿਆ ਆ। ਇਹ ਮੁੱਦਾ ਜਿਹੜਾ 27 ਨਵੰਬਰ ਨੂੰ ਬਹੁਤ ਵੱਡੇ ਪੱਧਰ ਤੇ ਉੱਠ ਖੜਾ ਹੋਇਆ ਸੀਗਾ। ਪਿਛਲੀ ਜਿਹੜੀ ਲੰਘੀ 27 ਨਵੰਬਰ ਆ, ਉਦੋਂ ਤੁਸੀਂ ਸ਼ਾਇਦ ਕਲਿੱਪ ਦੇਖੀ ਹੋਣੀ ਹੈ ਕਿਸੇ ਨਾ ਕਿਸੇ ਖਬਰੀ ਚੈਨਲ ਤੇ ਜਾਂ ਸੋਸ਼ਲ ਮੀਡੀਆ ਤੇ। ਇੱਕ ਨੌਜਵਾਨ ਬੀਬੀ ਜਿਹੜਾ ਮਹਾਰਾਸ਼ਟਰ ਦੇ ਵਿੱਚ ਕੋਈ ਸ਼ਨੀ ਦੇਵਤਾ ਦਾ ਜਿਹੜਾ ਸਭ ਤੋਂ ਵੱਡਾ ਮੰਦਿਰ ਆ ਉਹਦੇ ਚਬੂਤਰੇ ਤੇ ਚਲੇ ਗਈ ਸੀ। ਉਹ ਉੱਥੇ ਜਾ ਕੇ ਉਹਨੇ ਪੂਜਾ ਕਰ ਦਿੱਤੀ ਸੀ, ਤੇਲ ਚੜਾ ਦਿੱਤਾ ਸੀ ਕਾਲੀ ਦੇ ਵਿੱਚ। ਉੱਥੇ ਹੜਕੰਪ ਮਚ ਗਿਆ ਸੀ। ਉਸ ਤੋਂ ਬਾਅਦ ਦੁੱਧ ਦੇ ਨਾਲ ਉਸ ਮੰਦਿਰ ਨੂੰ ਧੋਤਾ ਗਿਆ। ਪੁਜਾਰੀਆਂ ਨੇ ਸਸਪੈਂਡ ਕਰ ਦਿੱਤਾ, ਜਿਹੜੇ ਉੱਥੋਂ ਮੌਜੂਦਾ ਡਿਊਟੀ ਤੇ ਪੁਜਾਰੀ ਸੀਗੇ 5-6, ਉਹਨਾਂ ਨੂੰ ਪਿੰਡ ਵਾਲਿਆਂ ਨੇ ਸਾਰਾ ਆਪਦਾ ਪਿੰਡ ਧੋਤਾ ਜਿੱਥੇ ਉਹ ਮੰਦਿਰ ਸੀਗਾ। ਦੁੱਧ ਦੇ ਨਾਲ, ਕੱਚੀ ਲੱਸੀ ਦੇ ਨਾਲ ਉਹਦਾ ਸ਼ੁੱਧੀਕਰਨ ਕੀਤਾ ਗਿਆ, ਪਿੰਡ ਦਾ ਵੀ ਮੰਦਿਰ ਦਾ ਵੀ। ਤੇ ਉਸ ਸਮੇਂ ਇਹ ਮੁੱਦਾ ਉੱਠਿਆ ਸੀਗਾ ਕਿ ਔਰਤ ਜਿਹੜੀ ਜੱਗ ਦੀ ਜਨਨੀ ਹੈ ਉਹਦੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਕਿਉਂ, ਕਿ ਉਹ ਜਾ ਕੇ ਕਿਸੇ ਪੱਥਰ ਦੀ ਮੂਰਤੀ ਨੂੰ ਜਾ ਕੇ ਤੇਲ ਵੀ ਨਹੀਂ ਚੜਾ ਸਕਦੀ। ਚਲੋ ਠੀਕ ਹੈ, ਆਸਥਾ ਹੈ, ਪੱਥਰ ਦੀ ਮੂਰਤੀ ਵੀ ਭਗਵਾਨ ਹੈ ਜਿਹਦੇ ਲਈ ਆਸਥਾ ਹੈ, ਤੇ ਕੀ ਉਹਦੇ ਚ ਔਰਤ ਹੈ ਜਿਹੜੀ ਕਿ ਪੂਜਾ ਵੀ ਨਹੀਂ ਕਰ ਸਕਦੀ ਉਹ ਭਗਵਾਨ ਦੀ। ਸੋ ਇਹ ਜਿਹੜੀ ਬਹਿਸ ਸੀਗੀ ਉਹ ਇੱਕ ਵਾਰ ਰੁਕ ਗਈ। ਪਰ ਹੁਣ ਕੀ ਹੋਇਆ ਜੀ ਕਿ ਕੱਲ
ਤਕਰੀਬਨ 300-400 ਔਰਤਾਂ ਇਕੱਠੀਆਂ ਹੋ ਕੇ ਪੂਜਾ ਕਰਨ ਚਲੇ ਗਈਆਂ ਉਸੇ ਸ਼ਨੀ ਦੇ ਮੰਦਿਰ 'ਚ। ਉਹਨਾਂ ਨੇ ਕਿਹਾ ਕਿ ਸਾਨੂੰ ਹੱਕ ਦਿਓ, ਤੁਸੀਂ 21ਵੀਂ ਸਦੀ 'ਚ ਵੀ ਰੂੜੀਵਾਦੀ ਸੋਚ ਹੈ ਜਿਹੜੀ ਉਹ ਲਈ ਫਿਰਦੇ ਹੋ, ਸਾਨੂੰ ਹੱਕ ਦਿਓ। ਜੇ ਬੰਦੇ ਜਾਂਦੇ ਪੂਜਾ ਕਰਨ ਲਈ ਚਬੂਤਰੇ 'ਤੇ ਤੇ ਅਸੀਂ ਵੀ ਜਾਵਾਂਗੀਆਂ, ਕਿ ਉਹਨਾਂ ਨੂੰ ਜ਼ੋਰ ਜ਼ਬਰਦਸਤੀ ਉੱਥੇ ਰੋਕ ਦਿੱਤਾ ਗਿਆ। ਪਰ ਔਰਤਾਂ ਜਿਹੜੀਆਂ ਬੀਬੀਆਂ ਗਈਆਂ ਉਹਨਾਂ ਨੇ ਮੁੱਦਾ ਫੇਰ ਭਖਾ ਦਿੱਤਾ। ਹੁਣ ਕੁਝ ਸਨਾਤਨੀ ਧਰਮ ਦੇ ਜਿਹੜੇ ਅਖਾੜੇ ਆ ਜਾਂ ਹੋਰ ਮਹਾਮੰਡਲੇਸ਼ਵਰ ਹੈ ਇਹਨਾਂ ਦੇ, ਉਹ ਇਸ ਪੱਖ 'ਚ ਆ ਗਏ ਆ, ਔਰਤਾਂ ਦੇ ਬੀਬੀਆਂ ਦੇ ਹੱਕ 'ਚ ਆ ਗਏ ਕਿ ਭਾਈ ਜੇ ਬੰਦੇ ਪੂਜਾ ਕਰ ਸਕਦੇ ਆ ਤੇ ਫਿਰ ਬੀਬੀਆਂ ਜਿਹੜੀਆਂ ਉਹ ਕਿਹੜਾ ਉੱਥੇ ਰੱਬ ਨੂੰ ਸੂਈਆਂ ਮਾਰਦੀਆਂ, ਉਹ ਵੀ ਪੂਜਾ ਕਰ ਲੈਣ ਦਿਓ, ਉਹਨਾਂ ਨੂੰ ਵੀ ਪੂਜਾ ਕਰ ਲੈਣ ਦਿਓ। ਅਕਸਰ ਤੇ ਉਹ ਜਗ ਦੀਆਂ ਜਨਨੀ ਹੈ, ਉਹ ਔਰਤਾਂ ਇਨਸਾਨ ਨੇ ਔਰ ਉਹਨਾਂ ਦਾ ਹੱਕ ਬਣਦਾ। ਜੇ ਬਰਾਬਰਤਾ ਤੁਸੀਂ ਇਸ ਮੁਲਕ ਦੇ ਵਿੱਚ ਉਹਨਾਂ ਨੂੰ ਦੇਣ ਦਾ ਨਾਅਰਾ ਬੁਲੰਦ ਕਰਦੇ ਹੋ ਤੇ ਫਿਰ ਬਰਾਬਰਤਾ ਦੇਣ ਤੋਂ ਕਿਉਂ ਡਰਦੇ ਜੇ? ਉਹਨਾਂ ਨੂੰ ਪੂਜਾ ਕਰ ਲੈਣ ਦਿਓ। ਇਹ ਜਿਹੜੀ ਰਹੁ ਰੀਤ ਆ ਇਹ 400 ਸਾਲ ਪੁਰਾਣੀ ਹੈ, ਯਾਨੀ ਤਕਰੀਬਨ 4 ਸਦੀਆਂ ਪੁਰਾਣੀ ਹੈ। ਤਾਂ ਉਸ ਮਿੱਥ ਨੂੰ ਤੋੜਨ ਲਈ ਕੁਝ ਇਹ ਔਰਤਾਂ ਨੇ ਹੀਲਾ ਕੀਤਾ, ਤਰੱਦਦ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਇਹ ਹੱਕ ਔਰਤਾਂ ਨੂੰ ਮਿਲਣਾ ਚਾਹੀਦਾ, ਬੀਬੀਆਂ ਨੂੰ ਮਿਲਣਾ ਚਾਹੀਦਾ। ਜਿਹੜੇ ਭਗਵਾਨ ਨੂੰ ਬੀਬੀਆਂ ਤੋਂ ਡਰ ਲੱਗਦਾ, ਮੈਨੂੰ ਲੱਗਦਾ ਕਿ ਉਸ ਭਗਵਾਨ ਨੂੰ ਪੂਜਣ ਦੀ ਥਾਂ ਤੇ ਧਾਰਮਿਕ ਸਥਾਨ ਚੋਂ ਬਾਹਰ ਕੱਢ ਦੇਣਾ ਚਾਹੀਦਾ, ਕਿਉਂਕਿ ਉਹ ਭਗਵਾਨ ਹੈ ਜਿਹੜਾ ਜਗ ਦੀ ਜਨਨੀ ਨਾਲ ਜੇ ਇੰਨੀ ਨਫ਼ਰਤ ਕਰਦਾ ਤੇ ਫਿਰ ਇਨਸਾਨੀਅਤ ਦਾ ਉਹ ਕਿੱਥੇ ਖੈਰ ਖਵਾ ਹੋਏਗਾ। ਸੋ ਇਹ ਜਿਹੜਾ ਮੁੱਦਾ ਹੈ ਲਗਾਤਾਰ ਭਾਰਤ ਦੇ ਵਿੱਚ ਇਸ ਕਰਕੇ ਭਖਦਾ ਹੈ ਕਿਉਂਕਿ ਬਹੁਤ ਸਾਰੇ ਮੰਦਿਰ ਨੇ, ਕੁਝ ਮਸਜਿਦਾਂ ਵੀ ਨੇ, ਕੁਝ ਹੋਰ ਧਰਮ ਦੇ, ਕੁਝ ਹੋਰ ਫਿਰਕਿਆਂ ਦੇ ਲੋਕ ਵੀ ਨੇ ਜਿਹੜੇ ਔਰਤ ਤੋਂ ਆਪਦੇ ਭਗਵਾਨ ਨੂੰ ਡਰਾ ਕੇ ਰੱਖਦੇ, ਕੱਜ ਕੇ ਰੱਖਦੇ ਕਿ ਕਿਤੇ ਇਹਦੀ ਪਵਿੱਤਰਤਾ ਭੰਗ ਨਾ ਹੋ ਜਾਵੇ। ਪਰ ਮੈਨੂੰ ਲੱਗਦਾ ਕਿ ਪਵਿੱਤਰਤਾ, ਜੇ ਭਗਵਾਨ ਦੇ ਵਿੱਚ ਪਵਿੱਤਰਤਾ ਹੈ ਤਾਂ ਭਗਵਾਨ ਤੇ ਨਿਰਲੇਪ ਆ, ਉਹਦੀ ਪਵਿੱਤਰਤਾ ਕਿਵੇਂ ਭੰਗ ਹੋ ਸਕਦੀ? ਪਰ ਜਿਹੜਾ ਭਗਵਾਨ, ਮੈਂ ਫਿਰ ਕਹਾਂਗਾ, ਜਿਹੜਾ ਭਗਵਾਨ ਔਰਤ ਤੋਂ ਡਰਦਾ ਤਾਂ ਫਿਰ ਉਹ ਭਗਵਾਨ ਹੋ ਹੀ ਨਹੀਂ ਸਕਦਾ। ਔਰ ਦੂਜੀ ਗੱਲ, ਜਿਹੜੇ ਬੰਦੇ ਇਹੋ ਜਿਹੀਆਂ ਮਿੱਥਾਂ ਬਣਾ ਕੇ ਚੱਲ ਰਹੇ ਆ ਉਹ ਵੀ ਤੇ ਇਸ ਔਰਤ ਦੀ ਕੁੱਖੋਂ ਜਾਏ। ਜੀ ਬਿਲਕੁਲ ਸ਼ਾਇਦ ਇਹ ਚੀਜ਼ ਨੂੰ ਹਮੇਸ਼ਾ ਹੀ ਭੁੱਲ ਜਾਂਦੇ ਨੇ ਲੋਕ ਸਾਰੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਇੱਕ ਕਿਸਾਨ ਦੀ ਅਵਾਰਾ ਕੁੱਤਿਆਂ ਨੇ ਨੋਚ ਕੇ ਜਿਹੜਾ ਜੋ ਉਸਨੂੰ ਮਾਰ ਮੁਕਾਇਆ। ਅਵਾਰਾ ਕੁੱਤਿਆਂ ਦੀ ਜਿਹੜੀ ਇਹ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਰਹੀ ਆ, ਖਾਸ ਕਰਕੇ ਹੁਣ ਪੂਰੇ ਪੰਜਾਬ 'ਚ। ਵੇਖੋ ਜੀ, ਗੱਲ ਇਹ ਆ ਕਿ ਪੰਜਾਬ ਦੇ ਵਿੱਚ ਦੋ ਚੀਜ਼ਾਂ ਨੇ ਬੜਾ ਅੰਤਕ ਮਚਾਇਆ, ਬੜੀ ਦਹਿਸ਼ਤ ਹੈ ਦੋ ਚੀਜ਼ਾਂ ਦੀ। ਉਹ ਹੈ ਅਵਾਰਾ ਪਸ਼ੂ ਤੇ ਅਵਾਰਾ ਕੁੱਤੇ। ਹੁਣ ਜਿਹੜੇ ਅਵਾਰਾ ਪਸ਼ੂ ਹੈ ਉਹ ਖੇਤਾਂ ਦੇ ਵਿੱਚ ਫਸਲਾਂ ਉਜਾੜਦੇ ਆ, ਜਿਹੜੇ ਅਵਾਰਾ ਕੁੱਤੇ ਆ ਉਹ ਨਸਲਾਂ ਉਜਾੜਦੇ ਪਏ ਆ। ਹੁਣ ਤੁਸੀਂ ਪਿੱਛੇ ਜੇ ਵੇਖਿਆ ਹੋਣਾ, ਅਜਨਾਲੇ 'ਚ ਇੱਕ ਮਾਸੂਮ ਦੀ ਫੋਟੋ ਆਪਾਂ ਸੋਸ਼ਲ ਮੀਡੀਆ ਤੇ ਸਾਰਿਆਂ ਵੇਖੀ ਹੈ। ਕਿਆ ਸੋਹਣਾ, ਕਿਆ ਸੁਨੱਖਾ ਉਹ ਬੱਚਾ ਸੀਗਾ ਜਿਹਨੂੰ ਕੁੱਤਿਆਂ ਨੇ ਨੋਚ ਕੇ ਮਾਰ ਮੁਕਾਇਆ। 2-3 ਹਫ਼ਤਿਆਂ ਦੀ ਗੱਲ ਹੈ। ਇਸ ਤੋਂ ਪਹਿਲਾਂ ਮੈਂ ਕੁਝ ਘਟਨਾਵਾਂ ਤੁਹਾਨੂੰ ਦੱਸਣੀਆਂ ਚਾਹੂੰਗਾ। ਮਾਲਵੇ ਦੇ ਵਿੱਚ ਇੱਕ ਦੰਪਤੀ ਸੀ, ਇੱਕ ਜੋੜਾ ਸੀਗਾ, ਉਹ ਨਰਮਾ ਚੁਗਣ ਗਿਆ ਤੇ ਉਹ ਜਿਹਨੂੰ ਝੱਲੀ ਕਹਿ ਦਿੰਦੇ ਆਪਾਂ, ਝੋਲੀ ਕਹਿ ਦਿੰਦੇ, ਬੰਨ ਕੇ ਬੱਚੇ ਨੂੰ ਪਾ ਕੇ ਨਰਮਾ ਚੁਗਣ ਲੱਗ ਪਏ। ਮਜ਼ਦੂਰ ਜੋੜਾ ਸੀਗਾ। ਜਦੋਂ ਉਹ ਵਾਪਸ ਆਏ ਕਿ ਬੱਚੇ ਨੂੰ ਕਿਹਾ, ਬੱਚੇ ਨੂੰ ਕੀ ਹੋ ਗਿਆ, ਬੱਚਾ ਉੱਠਿਆ ਹੀ ਨਹੀਂ। ਜਦੋਂ ਉਹਨਾਂ ਨੇ ਆ ਕੇ ਵੇਖਿਆ ਤੇ ਬੱਚਾ ਜਿਹੜਾ ਉੱਥੇ ਚੀਥੜੇ ਹੋਇਆ ਪਿਆ ਸੀ ਤੇ ਉਹਨੂੰ ਝੋਲੀ ਦੇ ਵਿੱਚ ਹੀ ਖਾ ਗਏ। ਇਸ ਤੋਂ ਪਿੱਛੇ ਜੇ ਜਾਈਏ ਤਾਂ ਇੱਕ ਘਟਨਾ ਮੈਂ ਪੜ੍ਹੀ ਸੀਗੀ ਕਿ ਬਜ਼ੁਰਗ ਜਿਹੜਾ ਗੁਰਦੁਆਰੇ ਮੱਥਾ ਟੇਕ ਕੇ ਆ ਰਿਹਾ ਸੀ, ਹੱਡਾ ਰੋੜੀ ਦੇ ਕੋਲੋਂ ਲੰਘਿਆ, ਕੁੱਤਿਆਂ ਨੇ ਖਿੱਚ ਕੇ ਉਹਨੂੰ ਹੱਡਾ ਰੋੜੀ ਦਾ ਮੁਰਦਾ ਜਿਵੇਂ ਜਾਨਵਰ ਹੁੰਦਾ ਉਸੇ ਤਰ੍ਹਾਂ ਦਾ ਹੀ ਬਣਾ ਦਿੱਤਾ, ਉੱਥੇ ਉਹਨੂੰ ਨੋਚ ਕੇ ਖਾ ਗਏ। ਅਨੇਕਾਂ ਘਟਨਾਵਾਂ ਨੇ ਪੰਜਾਬ ਦੇ ਵਿੱਚ, ਅਨੇਕਾਂ ਘਟਨਾਵਾਂ ਜਿਹੜੀਆਂ ਕੁੱਤਿਆਂ ਦੇ ਪੈਰੋਂ ਹੋਈਆਂ। ਇਹ ਘਟਨਾ ਜਿਹੜੀ ਹੁਣ ਘਟੀ ਹੈ, ਇਹ ਰਾਮਪੁਰਾ ਫੂਲ ਦੇ ਨੇੜੇ ਪਿੰਡ ਬਦਿਆਲਾ ਹੈ, ਇਹ ਘਟੀ ਹੈ। ਔਰ ਇੱਥੇ ਵੇਖੋ ਕਿ ਕਿਸਾਨ ਹੈ ਜਿਹੜਾ ਉਹ 52 ਸਾਲਾਂ ਦਾ ਹੈ। ਹੁਣ ਇੱਕ 52 ਸਾਲਾਂ ਦਾ ਰਿਸ਼ਟ ਪੁਸ਼ਟ ਵਿਅਕਤੀ ਜੇ ਕੁੱਤਿਆਂ ਦਾ ਮੁਕਾਬਲਾ ਨਹੀਂ ਕਰ ਪਾਇਆ ਤੇ ਤੁਸੀਂ ਆਪ ਹੀ ਹਿਸਾਬ ਲਾ ਲਓ, 5-7 ਸਾਲ ਦਾ ਬੱਚੇ ਤੇ ਰਾਹ ਜਾਂਦੇ ਆ ਕੁੱਤਿਆਂ ਦਾ ਸ਼ਿਕਾਰ ਹੋ ਜਾਂਦਾ, ਕੁੱਤਿਆਂ 'ਚ ਘਿਰ ਜਾਂਦਾ ਤੇ ਫਿਰ ਉਹਦੀ ਵਾਹ ਕਿੰਨੀ ਕੁ ਜਾਂਦੀ ਹੋਏਗੀ। ਇਹ ਆਪਣੇ ਵਿੱਚ ਸਵਾਲ ਆ ਕਿ 52 ਸਾਲ ਦਾ ਵਿਅਕਤੀ ਜੇ ਸਰੈਂਡਰ ਕਰ ਦਿੰਦਾ ਇਹਨਾਂ ਖੂੰਖਾਰ ਕੁੱਤਿਆਂ ਦੇ ਅੱਗੇ ਤੇ ਬੱਚਿਆਂ ਦਾ ਜਿਹੜਾ ਹੈ ਉੱਥੇ ਕੀ ਜ਼ੋਰ ਆ। ਹੁਣ ਇਹ ਕਿਸਾਨ ਜਿਹੜਾ ਸ਼ਿਕਾਰ ਹੋਇਆ ਉਹ ਕਰਨ ਕੀ ਗਿਆ ਸੀ? ਕਰਨ ਤੇ ਆਪਣੇ ਖੇਤ ਇਹ ਅਵਾਰਾ ਪਸ਼ੂਆਂ ਤੋਂ ਰੱਖ ਹੀ ਗਿਆ ਸੀ। ਮੈਂ ਜਿਵੇਂ ਅੱਗੇ ਕਿਹਾ ਕਿ ਅਵਾਰਾ ਪਸ਼ੂ ਤੇ ਕੁੱਤੇ ਦੋਵੇਂ ਰਲ ਕੇ ਨੁਕਸਾਨ ਬੜਾ ਕਰ ਰਿਹਾ। ਅਵਾਰਾ ਪਸ਼ੂਆਂ ਤੋਂ ਆਪਣੇ ਖੇਤ ਬਚਾਉਣ ਗਿਆ ਸੀ, ਪਰ ਗੱਲ ਇਹ ਹੈ ਕਿ ਅਵਾਰਾ ਕੁੱਤਿਆਂ ਤੋਂ ਆਪਣੇ ਆਪ ਨੂੰ ਬਚਾ ਨਾ ਸਕਿਆ। 52 ਸਾਲਾਂ ਦਾ ਗੁਰਤੇਜ ਸਿੰਘ ਸੀ, ਉੱਥੇ ਹੀ ਕੁੱਤਿਆਂ ਨੇ ਪਾੜ ਕੱਤਿਆ, ਉੱਥੇ ਹੀ ਮਾਰ ਮੁਕਾਇਆ। ਜਦੋਂ ਉਹਦਾ ਬੇਟਾ ਗਿਆ
ਕਿ ਆਇਆ ਹੀ ਨਹੀਂ ਮੇਰਾ ਬਾਪੂ ਤੇ ਮੁੜਿਆ ਹੀ ਨਹੀਂਗਾ। ਜਾ ਕੇ ਵੇਖਿਆ ਤੇ ਬਾਪੂ ਜਿਹੜਾ ਉਹ ਲਾਸ਼ ਬਣਿਆ ਪਿਆ ਸੀਗਾ। ਸੋ ਇਹ ਘਟਨਾਵਾਂ ਜਿਹੜੀਆਂ ਬਹੁਤ ਚਿੰਤਾ ਦਾ ਵਿਸ਼ਾ ਨੇ। ਸਾਡੇ ਲੀਡਰ ਜਾਂ ਸਾਡੀ ਅਫਸਰਸ਼ਾਹੀ ਹੈ ਜਿਹੜੀ, ਜਦੋਂ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਉਹ ਕਹਿੰਦੇ ਜੀ ਕਰਾਂਗੇ ਕਾਰਵਾਈ। ਉਹ ਕਾਰਵਾਈ ਪਤਾ ਨਹੀਂ ਕਿਹੜੇ ਪੀਪੇ 'ਚ ਬੰਦ, ਨਿਕਲਦੀ ਨਹੀਂ ਕਾਰਵਾਈ। ਤੇ ਇਹ ਕੁੱਤੇ, ਇਹ ਅਵਾਰਾ ਪਸ਼ੂ ਹੈ, ਲਗਾਤਾਰ ਨੁਕਸਾਨ ਕਰ ਰਹੇ ਆ। ਅਵਾਰਾ ਪਸ਼ੂ ਹੈ ਜਿਹੜੇ ਉਹ ਕਿਸੇ ਦੇ ਕੁਛ ਲੱਗਦੇ ਆ, ਉਹ ਕਹਿੰਦੇ ਜੀ ਸਾਡੇ ਧਰਮ 'ਚੋਂ ਸਾਡੇ ਰਿਸ਼ਤੇਦਾਰ ਹੈ। ਤੇ ਜਿਹੜੇ ਅਵਾਰਾ ਕੁੱਤੇ ਆ ਉਹ ਮੇਨਕਾ ਗਾਂਧੀ ਕਹਿੰਦੀ ਮੇਰੇ ਆਪਣੇ ਆ। ਹੁਣ ਜਿਹੜੇ ਕਿਸਾਨ ਹੈ ਉਹ ਦੱਸੋ ਕਿਹੜੇ ਖਾਤੇ 'ਚ ਪਾਉਂਗੇ? ਇਹ ਕਿਹਦੇ ਲੱਗਦੇ ਆ, ਕੀ ਲੱਗਦੇ ਆ? ਜੀ ਬਿਲਕੁਲ, ਇੱਥੇ ਜਾ ਕੇ ਸ਼ਾਇਦ ਲੋਕ ਜਿਹੜੀ ਸਮਝ ਆ ਆਪਣੀ ਘਟਾ ਦਿੰਦੇ ਨੇ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਥਾਣੇ ਦੇ ਵਿੱਚ ਇੱਕ ਨੌਜਵਾਨ ਨੇ ਸਲਫਾਸ ਖਾਧੀ, ਮੌਤ ਹੋ ਗਈ। ਦੇਖੋ ਜੀ, ਥਾਣੇ ਦੇ ਵਿੱਚ ਜਾ ਕੇ ਸਲਫਾਸ ਖਾ ਲੈਣੀ ਇਹ ਆਪਣੇ ਆਪ ਦੇ ਵਿੱਚ ਬੜਾ ਗੰਭੀਰ ਪ੍ਰਸ਼ਨ ਚਿੰਨ੍ਹ ਆ ਕਿ ਥਾਣੇ ਦੇ ਵਿੱਚ ਜਿਹੜਾ ਕੋਈ ਵਿਅਕਤੀ, ਜਿਹੜਾ ਕੋਈ ਹਿਰਾਸਤੀ ਹੈ, ਜਿਹਨੂੰ ਹਿਰਾਸਤ 'ਚ ਲਿਆ ਹੋਇਆ ਪੁਲਿਸ ਨੇ, ਉਹ ਆਤਮ ਹੱਤਿਆ ਕਰ ਸਕਦਾ ਹੈ ਤਾਂ ਉਹ ਕਿਸੇ ਦੀ ਹੱਤਿਆ ਵੀ ਕਰ ਸਕਦਾ। ਯਾਨੀ ਇਹੋ ਜਿਹਾ ਪ੍ਰਬੰਧ ਹੋਏਗਾ ਥਾਣੇ ਦੇ ਵਿੱਚ ਜਿੱਥੇ ਜਾ ਕੇ ਸਲਫਾਸ ਖਾ ਲਈ ਗਈ ਇਸ ਨੌਜਵਾਨ ਵੱਲੋਂ। ਹੁਣ ਮਸਲਾ ਇਹ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸਿੱਧੇ ਤੌਰ ਤੇ ਪੁਲਿਸ ਇੱਥੇ ਦੋਸ਼ੀ ਬਣਦੀ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਹਿਰਾਸਤ 'ਚ ਲਿਆ ਤਾਂ ਉਹਦੀ ਜਾਨ ਮਾਲ ਦਾ ਜਿਹੜਾ ਜ਼ਿੰਮਾ ਹੈ, ਹਿਫਾਜ਼ਤ ਦਾ, ਉਹ ਸਿੱਧਾ ਤੇ ਸਿੱਧਾ ਪੁਲਿਸ ਦਾ ਹੁੰਦਾ। ਉੱਥੇ ਕੋਈ ਵੀ ਨੁਕਸਾਨ ਹੁੰਦਾ ਉਹ ਪੁਲਿਸ ਦਾ ਜਿਹੜਾ ਹੁੰਦਾ, ਇੱਕ ਤਰ੍ਹਾਂ ਨਾਲ ਕਹਿ ਲਈਏ ਉਹਦਾ ਜ਼ਿੰਮਾ ਉਹਦੇ ਬਿਲੇ ਹੀ ਲੱਗਦਾ। ਪਰ ਇੱਥੇ ਕੀ ਹੋਇਆ ਕਿ ਉਸ ਨੌਜਵਾਨ ਨੇ, ਜਿਹੜਾ ਨੌਜਵਾਨ ਚੋਰੀ ਚਕਾਰੀ ਦੇ ਕੇਸ ਦੇ ਵਿੱਚ ਫੜਿਆ ਸੀਗਾ, ਉਹਨੇ ਸਲਫਾਸ ਖਾ ਲਈ। ਸਲਫਾਸ ਤੋਂ ਬਾਅਦ ਜਦੋਂ ਹੜਕੰਪ ਮਚ ਗਿਆ ਥਾਣੇ 'ਚ, ਦਵਾ ਦਵ ਉਹਨੂੰ ਲਿਜਾਇਆ ਗਿਆ, ਲੁਧਿਆਣੇ ਨੂੰ ਭੇਜਿਆ ਗਿਆ, ਲੁਧਿਆਣੇ ਦੇ ਵਿੱਚ ਦਮ ਤੋੜ ਗਿਆ। ਪਰ ਕਹਾਣੀ ਅਸਲ ਉਸ ਤੋਂ ਬਾਅਦ ਸ਼ੁਰੂ ਹੋਈ। ਜਿਹੜੇ ਐਂਬੂਲੈਂਸ ਦੇ ਵਿੱਚ ਉਹਨੂੰ ਲਿਜਾਇਆ ਜਾ ਰਿਹਾ ਸੀ ਲੁਧਿਆਣੇ, ਉਹ ਐਂਬੂਲੈਂਸ ਡਰਾਈਵਰ ਨੇ ਜਿਹੜੀ ਗੱਡੀ ਸੀਗੀ ਉਹ ਬਰਨਾਲੇ ਨੂੰ ਮੋੜ ਲਈ, ਬਰਨਾਲੇ ਸਰਕਾਰੀ ਹਸਪਤਾਲ ਦੇ ਵਿੱਚ। ਤੇ ਉਹ ਜਿਹੜੇ ਪੁਲਿਸ ਵਾਲੇ ਸੀ ਉਹ ਰਾਹ 'ਚ ਰੋਕ ਕੇ ਖੜ ਗਏ ਕਿ ਤੂੰ ਇਹਦਾ ਖੁੱਡੀ ਕਲਾਂ ਜਿਹੜਾ ਪਿੰਡ ਸੀ ਨੌਜਵਾਨ ਦਾ, ਕਿ ਬਰਨਾਲੇ ਦੇ ਲਾਗੇ, ਤੂੰ ਉੱਥੇ ਲਿਜਾ, ਉੱਥੇ ਇਹਦਾ ਸੰਸਕਾਰ ਕਰ ਦੇਣਗੇ। ਉਹ ਐਂਬੂਲੈਂਸ ਦਾ ਡਰਾਈਵਰ ਕਹਿੰਦਾ ਕਿ ਇਹ ਮੇਰਾ ਨਿਯਮ ਹੈ, ਮੇਰਾ ਕਾਇਦਾ ਹੈ, ਜੇ ਇਸ ਤਰ੍ਹਾਂ ਦੀ ਮੌਤ ਹੁੰਦੀ ਤਾਂ ਉਹਦਾ ਪੋਸਟਮਾਰਟਮ ਕਰਵਾਉਣ ਲਈ ਹੈ ਜਿਹੜਾ ਉਹ ਸਰਕਾਰੀ ਹਸਪਤਾਲ 'ਚ ਲਿਜਾਣਾ ਮੇਰਾ ਫਰਜ਼ ਆ, ਮੇਰਾ ਦਾਇਤਵ ਹੈ। ਤਾਂ ਉਹ ਪੁਲਿਸ ਵਾਲੇ ਜਿਹੜੇ ਉਸ ਗੱਲ ਤੇ ਅੜ ਗਏ ਕਿ ਅਸੀਂ ਜਾਣ ਨਹੀਂ ਦੇਣਾ। ਪਰ ਅਖੀਰ ਉਹ ਡਰਾਈਵਰ ਹੈ ਜਿਹੜਾ ਉਸ ਐਂਬੂਲੈਂਸ ਕਾਰ ਨੂੰ ਜਿਹੜਾ ਉੱਥੇ ਲਿਜਾਣ 'ਚ ਕਾਮਯਾਬ ਰਿਹਾ। ਤੇ ਉਸ ਤੋਂ ਬਾਅਦ ਜਿਹੜਾ ਪੋਸਟਮਾਰਟਮ ਹੋਇਆ, ਪੋਸਟਮਾਰਟਮ ਨਾ ਕਰਵਾਉਣ ਪਿੱਛੇ ਕਹਾਣੀ ਇਹ ਸੀ ਕਿ ਪੁਲਿਸ ਫਸਦੀ ਸੀ, ਕਿਉਂਕਿ ਉੱਥੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਜ਼ਹਿਰ ਦੀ ਪੁਸ਼ਟੀ ਹੋ ਜਾਣੀ ਸੀ। ਜਦ ਕਿ ਉਸ ਨੌਜਵਾਨ ਦਾ ਜਿਹੜਾ ਪਿਤਾ ਸੀ ਉਹ ਸੀਗਾ ਪੁਲਿਸ ਕਰਮਚਾਰੀ, ਛੋਟਾ ਪੁਲਿਸ ਕਰਮਚਾਰੀ ਸੀ, ਹੋਮਗਾਰਡ ਦਾ ਜਵਾਨ ਸੀਗਾ, ਛੋਟੇ ਪੁਲਿਸ ਕਰਮਚਾਰੀ ਤੇ ਦਬਾਅ ਸੀ। ਉਹ ਉੱਥੇ ਕਹੀ ਜਾਂਦਾ ਸੀ ਨਹੀਂ ਜੀ ਮੇਰੇ ਬੱਚੇ ਦੀ ਜਿਹੜੀ ਮੌਤ ਆ ਉਹ ਘਬਰਾਹਟ 'ਚ ਹੋ ਗਈ, ਉਹਦੇ ਤੇ ਪੁੱਛਗਿੱਛ ਹੋਈ, ਘਬਰਾਹਟ ਮੌਤ ਉਹਦੇ ਕਰਕੇ ਹੋਈ ਹੈ। ਪਰ ਉਹਦੇ ਮੂੰਹ 'ਚੋਂ ਝੱਗ ਵਗਦੀ ਸੀ। ਡਾਕਟਰਾਂ ਨੇ ਵੀ ਹੁਣ ਪੋਸਟਮਾਰਟਮ ਤੋਂ ਬਾਅਦ ਕਿਹਾ ਕਿ ਮੈਂ ਜ਼ਹਿਰ ਖਾਧਾ ਸੀ। ਪਰ ਕਰਮਚਾਰੀ ਹੁਣ ਕਿਉਂ ਕਹਿ ਰਿਹਾ ਸੀ ਉਹਦਾ ਪੁੱਤ ਮਰਿਆ ਹੋਵੇ ਕਿਸੇ ਪਿਓ ਦਾ, ਤੇ ਉਹ ਆਖੇ ਨਹੀਂ ਜੀ ਮੌਤ ਹੈ ਜਿਹੜੀ ਉਹਦੀ ਕੋਠੇ ਤੋਂ ਛਾਲ ਮਾਰ ਕੇ ਨਹੀਂ ਹੋਈ, ਮੌਤ ਤਾਂ ਉਹਦੀ ਰੋਟੀ ਖਾਂਦਿਆਂ ਹੋਈ ਹੈ। ਤੇ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਉੱਥੇ ਪਿੱਛੇ ਉਹਦੇ ਤੇ ਕੀ ਜਿਹੜੀ ਹੈ ਚੱਕਰੀ ਕਮਾਈ ਹੋਏਗੀ, ਜਾਂ ਤਾਂ ਪੁਲਿਸ ਦਾ ਦਬਾਅ ਪਿਆ ਜਾਂ ਉਹਨੂੰ ਕੋਈ ਲਾਲਚ ਦਿੱਤਾ ਗਿਆ ਹੋਏਗਾ। ਸੋ ਇਸ ਕਰਕੇ ਉਹ ਪਿਓ ਹੈ ਜਿਹੜਾ ਕਹਾਣੀ ਬਦਲ ਰਿਹਾ ਸੀ ਕਿ ਮੇਰੇ ਬੱਚੇ ਦੀ ਜਿਹੜੀ ਮੌਤ ਆ ਉਹ ਹੋਈ ਹੈ ਘਬਰਾਹਟ ਕਾਰਨ। ਪਰ ਡਾਕਟਰੀ ਰਿਪੋਰਟ 'ਚ ਹੁਣ ਆ ਜਾਏਗਾ ਕਿ ਕੀ ਕਾਹਦੇ ਕਾਰਨ ਹੋਈ ਹੈ। ਪਰ ਸਾਰਾ ਸ਼ਹਿਰ ਉੱਥੇ ਵੇਖ ਕੇ ਸਾਰਿਆਂ ਨੇ ਇਹ ਗੱਲ ਕਹੀ ਕਿ ਇਹਨੇ ਮੁੰਡੇ ਨੇ ਸਲਫਾਸ ਖਾਧੀ ਸੀਗੀ। ਪਰ ਹੁਣ ਇਹ ਵੀ ਸਵਾਲ ਹੈ ਕਿ ਉਹ ਫੜਿਆ ਕਿਉਂ ਗਿਆ। ਦੱਸਦੇ ਕਿ ਕੁਝ ਦਿਨ ਪਹਿਲਾਂ ਇਹਨਾਂ ਕੁਝ ਨੌਜਵਾਨਾਂ ਨੇ ਇੱਕ ਮਹਿੰਦੀ ਲਾਉਣ ਦਾ ਜਿਹੜਾ ਕੰਮ ਕਰਦਾ ਸੀ ਵਿਆਹ ਦੇ ਵਿੱਚ, ਉਸ ਨੌਜਵਾਨ ਨੂੰ ਫੋਨ ਤੇ ਸੱਦ ਕੇ ਲੁੱਟ, ਹੁਣ ਨੌਜਵਾਨ ਨੇ ਲੁੱਟ ਕੀਤੀ ਸੀ, ਪੁਲਿਸ ਨੇ ਹਿਰਾਸਤ 'ਚ ਲੈ ਲਿਆ, ਚਾਹੇ ਉਹਦਾ ਪਿਓ ਵੀ ਪੁਲਿਸ ਮਹਿਕਮੇ ਨਾਲ ਜੁੜਿਆ ਸੀ। ਪਰ ਸਭ ਤੋਂ ਵੱਡਾ ਸਵਾਲ ਫਿਰ ਉੱਥੇ ਆ ਕੇ ਖੜਦਾ ਆ ਕਿ ਜਦੋਂ ਹਿਰਾਸਤ ਥਾਣੇ ਦੀ ਸੀ ਤਾਂ ਫਿਰ ਇਹ ਨੌਜਵਾਨ ਸਲਫਾਸ ਕਿਉਂ ਖਾ ਗਿਆ। ਸਿੱਧੇ ਤੌਰ ਤੇ ਜਿਹੜੇ ਉੱਥੇ ਡਿਊਟੀ ਤੇ ਤਾਇਨਾਤ ਸੀ ਉਹ ਬੰਦੇ ਇਸ ਗੁਨਾਹ ਲਈ ਗੁਨਾਹਗਾਰ ਹੈ, ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ। ਜੀ ਅਗਲੀ ਖਬਰ ਵੱਲ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿਸ਼ੇਸ਼ ਸਪਾਂਸਰ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਦਾ ਇੱਕ ਵਾਰੀ ਫਿਰ ਧੰਨਵਾਦ ਕਰਨਾ ਚਾਹੁੰਦੇ ਹਾਂ ਤੇ ਨਾਲ ਦੱਸਣਾ ਚਾਹੁੰਦੇ ਹਾਂ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਆ, ਉਸ ਨੂੰ ਕੈਲੀਫੋਰਨੀਆ ਦੇ ਵਿੱਚ ਭਰਾਉਣ ਦੇ ਲਈ ਅਖੀਰਲੀ ਤਰੀਕ 31 ਜਨਵਰੀ ਆ। ਸੋ ਅੱਜ ਹੀ ਜਿਹੜਾ ਜੀ ਇਹਨਾਂ ਨੂੰ ਕਾਲ ਕਰੋ 408 272 2500 4082722500 ਦੇ ਉੱਤੇ। ਐਪਲੀਕੇਸ਼ਨ ਭਰਨ ਦੇ ਲਈ ਕਿਸੇ ਵੀ ਤਰੀਕੇ ਦੀ ਫੀਸ ਨਹੀਂ ਲੈਂਦੇ, ਮੁਫਤ ਭਰਦੇ ਨੇ ਤੇ ਇਹ ਵੀਕਐਂਡ ਦੇ ਉੱਤੇ ਵੀ ਖੁੱਲ੍ਹੇ ਹੋਣਗੇ। ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਇਹ ਸਾਰੇ ਦਿਨ
31 ਜਨਵਰੀ ਤੱਕ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ ਜਿਹੜਾ ਇਹਨਾਂ ਦਾ ਆਫਿਸ ਖੁੱਲ੍ਹਾ ਹੋਵੇਗਾ। ਸੋ ਓਬਾਮਾ ਕੇਅਰ, ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ, ਪਾਲਿਸੀ ਨਵੀਂ ਲਿਖਣੀ ਹੈ, ਰੀਨਿਊ ਕਰਵਾਉਣੀ, ਉਸ ਦੇ ਲਈ ਇਹਨਾਂ ਨੂੰ ਜ਼ਰੂਰ ਕਾਲ ਕਰੋ 408 272 2500 408 272 2500 ਦੇ ਉੱਤੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਸਿਕੰਦਰ ਸਿੰਘ ਮਲੂਕਾ ਬੋਲੇ ਵੀ ਜੇ ਕਾਰਨ ਦੱਸ ਦਿੱਤੇ ਤਾਂ ਹੰਗਾਮਾ ਹੋ ਜਾਵੇਗਾ। ਸਿਕੰਦਰ ਸਿੰਘ ਮਲੂਕਾ ਦਾ ਨਾਮ ਮਲੂਕਾ ਹੈ, ਪਰ ਇਹਨਾਂ ਦੇ ਬੋਲ ਕਦੇ ਵੀ ਮਲੂਕ ਨਹੀਂ ਹੁੰਦੇ। ਬੋਲ ਇਹਨਾਂ ਦੇ ਜਿਹੜੇ ਆ ਉਹ ਹਮੇਸ਼ਾ ਹੀ ਰੁੱਖੇ ਸੁੱਖੇ ਜਿਹੇ ਲੱਗਦੇ ਆ, ਹਮੇਸ਼ਾ ਹੀ ਜਿਹੜੇ ਆ ਬੋਲ ਥੋੜੇ ਜਿਹੇ ਇਹਨਾਂ ਦੇ ਜਿਹੜੇ ਚੁਭਦੇ ਆ। ਇਹ ਵੀ ਬੋਲ ਹੁਣ ਚੁਭਣ ਵਾਲੇ ਹੀ ਹੈ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਜੇ ਅਸਲ ਕਾਰਨ ਅਸੀਂ ਦੱਸ ਦਿੱਤਾ ਤੇ ਮੀਡੀਆ ਵਾਲੇ ਹੰਗਾਮਾ ਕਰ ਦੇਣਗੇ, ਲੋਕਾਂ 'ਚ ਹੰਗਾਮਾ ਮਚ ਜਾਏਗਾ। ਤੇ ਹੁਣ ਤੁਸੀਂ ਗੱਲ ਤੇ ਉਹ ਹੈ ਕਿ ਸੱਜੇ ਹੱਥ ਨਾਲ ਕੰਨ ਨਹੀਂ ਫੜਨੇ, ਖੱਬੇ ਨਾਲ ਫੜਨੇ। ਗੱਲ ਤੁਸੀਂ ਕਹਿ ਦਿੱਤੀ ਕਿ ਜਿਹੜਾ ਕਿਸਾਨ ਹੈ ਉਹ ਨਟੰਕੀ ਕਰਦਾ ਪਿਆ, ਜਿਹੜਾ ਕਰਜ਼ੇ ਦੇ ਨਾਲ ਨਹੀਂ ਮਰ ਰਿਹਾ, ਉਹਦੇ ਪਿੱਛੇ ਕਾਰਨ ਸਮਾਜਿਕ ਨੇ। ਇਹ ਕੁਝ ਪਹਿਲਾਂ ਵੀ ਕਹਿ ਚੁੱਕੇ ਆ, ਕੁਝ ਲੀਡਰ ਇਹੋ ਜਿਹੀਆਂ ਗੱਲਾਂ ਕਰ ਚੁੱਕੇ ਆ। ਤੋਤਾ ਸਿੰਘ ਜਿਹੜੇ ਖੇਤੀ ਮੰਤਰੀ, ਉਹ ਵੀ ਇਹੋ ਜਿਹਾ ਵਿਵਾਦਤ ਬਿਆਨ ਦੇ ਕੇ ਇੱਕ ਵਾਰ ਘਿਰੇ ਆ। ਹੁਣ ਇਹਨਾਂ ਨੇ ਜਿਹੜਾ ਬਿਆਨ ਦਿੱਤਾ ਉਹ ਕਹਿੰਦੇ ਜੀ ਹੰਗਾਮਾ ਮਚ ਜਾਏਗਾ। ਇਹਦਾ ਮਤਲਬ ਸਿੱਧਾ ਉਹ ਹੈ ਕਿ ਅਸਿੱਧੇ ਢੰਗ ਨਾਲ ਉਹ ਇਸ ਗੱਲ ਨੂੰ ਪ੍ਰਮਾਣਿਤ ਕਰਨ 'ਚ ਜੁਟੇ ਹੋਏ ਆ ਕਿ ਖੁਦਕੁਸ਼ੀਆਂ ਦਾ ਕਾਰਨ ਜਿਹੜਾ ਉਹ ਕਰਜ਼ਾ ਨਹੀਂ, ਕੁਝ ਹੋਰ ਵੀ ਕਾਰਨ ਆ। ਹੁਣ ਜੇ ਤੁਸੀਂ ਅਸਿੱਧੇ ਤੌਰ ਤੇ ਦੱਸ ਰਹੇ ਹੋ ਤਾਂ ਕਾਰਨ ਹੈ ਜਿਹੜੇ ਉਹ ਗਣਾਉਣ 'ਚ ਵੀ ਕੀ ਹਰਜ ਹੈ, ਫਿਰ ਤੁਸੀਂ ਡਰਦੇ ਕਿਉਂ ਆ? ਦੂਜੀ ਗੱਲ ਇਹ ਹੈ ਕਿ ਜੇ ਕਿਸਾਨ ਦੇ ਹੋਰ ਕਾਰਨ ਨੇ ਖੁਦਕੁਸ਼ੀ ਦੇ ਤਾਂ ਕੋਈ ਜ਼ਿੰਮੇਵਾਰੀ ਹੈ ਨਾ ਕਿ ਉਹਨਾਂ ਕਾਰਨਾਂ ਨੂੰ ਸੁਲਝਾਇਆ ਜਾਵੇ। ਜੇ ਕੋਈ ਖੇਤ ਮਜ਼ਦੂਰ, ਖੇਤ ਕਿਸਾਨ ਕਿਸੇ ਹੋਰ ਸਮਾਜਿਕ ਕੁਰੀਤੀ ਕਾਰਨ ਜਾਂ ਕੋਈ ਕਿਸੇ ਆਦਤ ਕਾਰਨ, ਕਿਸੇ ਮਾੜੀ ਲੱਤ ਕਾਰਨ ਖੁਦਕੁਸ਼ੀ ਕਰਦਾ ਹੈ, ਤੁਸੀਂ ਉਹ ਹਾਲਾਤ ਪੈਦਾ ਹੀ ਹੋਣ ਕਿਉਂ ਦਿੱਤੇ? ਉਹ ਵੀ ਤੇ ਤੁਹਾਡੀ ਸਰਕਾਰ ਨੇ ਪੈਦਾ ਕੀਤੇ ਨਾ ਹਾਲਾਤ। ਜੇ ਕੋਈ ਨਸ਼ੇ ਕਰਕੇ ਖੁਦਕੁਸ਼ੀ ਕਰਦਾ ਤੇ ਨਸ਼ੇ ਰੋਕਣੇ ਕਿਹਦਾ ਕੰਮ ਹੈ? ਜੇਕਰ ਕੋਈ ਕਿਸੇ ਦਾਜ ਦਹੇਜ ਦੇ ਲੈਣ ਦੇਣ ਤੋਂ ਖੁਦਕੁਸ਼ੀ ਕਰਦਾ ਹੈ ਤਾਂ ਉਹ ਕੁਰੀਤੀ ਰੋਕਣਾ ਕਿਹਦਾ ਕੰਮ ਹੈ? ਸਮਾਜਿਕ ਜੇ ਕਾਰਨ ਹਨ ਤਾਂ ਉਹ ਵੀ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ। ਮੈਂ ਇਸ ਚੀਜ਼ ਨਾਲ ਬਿਲਕੁਲ ਅਸਹਿਮਤ ਨਹੀਂ ਹੈ ਕਿ ਇਕੱਲਾ ਕਰਜ਼ਾ ਹੀ ਖੁਦਕੁਸ਼ੀ ਦਾ ਕਾਰਨ ਹੈ। ਬਹੁਤ ਕਾਰਨ ਇਹੋ ਜਿਹੇ ਆ ਜਿਹੜੇ ਸਮਾਜਿਕ ਕਾਰਨ ਬਣਦੇ ਆ। ਚਲੋ ਕਰਜ਼ੇ ਨੂੰ ਵੀ ਛੱਡੋ, ਹੁਣ ਪਿੱਛੇ ਜੇ ਆ 2 ਕਿਸਾਨ ਹੈ ਜਿਹੜੇ ਉਹ ਫਰਾਡ ਕਰਕੇ ਖੁਦਕੁਸ਼ੀ ਕਰ ਗਏ, ਉਹਨਾਂ ਦੇ ਨਾਲ ਫਰਾਡ ਹੋਏ ਤਾਂ ਫਰਾਡ ਹੈ ਜਿਹੜੇ ਉਹ ਰੋਕਣੇ ਕਿਹਦੇ ਕੰਮ ਹੈ? ਜਿਹੜਾ ਪਾਰਦਰਸ਼ੀ ਸਿਸਟਮ ਜਿਹੜਾ ਬਣਾਉਣਾ, ਉਹਨੂੰ ਸਿਰਜਣਾ, ਉਹ ਕਿਹਦਾ ਕੰਮ ਆ? ਸੋ ਇਹ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਖੁਦਕੁਸ਼ੀਆਂ ਵਾਲਾ ਮਾਮਲਾ ਹੈ, ਬੜਾ ਗੰਭੀਰ ਆ। ਪਰ ਇਹੋ ਜਿਹੇ ਜਿਹੜੇ ਤਰਕ ਆ, ਇਹੋ ਜਿਹੀ ਜਿਹੜੀ ਤਰਕ ਤਰਾਸ਼ੀ ਕੀਤੀ ਜਾ ਰਹੀ ਹੈ ਲੀਡਰਾਂ ਵੱਲੋਂ, ਬਿਲਕੁਲ ਗਲਤ ਹੈ, ਨਿਰਮੂਲ ਆ। ਹਾਂ, ਕਾਰਨ ਲੱਭਣ, ਜੇ ਕਾਰਨ ਕੋਈ ਸਮਾਜਿਕ ਕਾਰਨ ਹੈ ਤਾਂ ਉਹਨਾਂ ਨੂੰ ਦਰੁਸਤ ਕਰਨਾ ਜਿਹੜਾ ਉਹ ਵੀ ਇਹਨਾਂ ਦਾ ਫਰਜ਼ ਹੈ, ਉਹ ਫਰਜ਼ ਵੀ ਨਿਭਾਉਣ। ਕਿਸਾਨਾਂ ਦੀ ਖੁਦਕੁਸ਼ੀ ਦਾ ਜਿਹੜਾ ਮੂਲ ਕਾਰਨ ਹੈ ਉਹ ਇਹੀ ਹੈ ਕਿ ਜਿਹੜੇ ਕਿਸਾਨੀ ਆਧਾਰਿਤ ਪਰਿਵਾਰ ਆ, ਉਹ ਜਿਹੜੇ ਛੋਟੇ ਪਰਿਵਾਰ, ਇਹਨਾਂ ਵਰਗੇ ਕਿਸਾਨ ਨਹੀਂ, ਸਰਦਾਰ ਸਿਕੰਦਰ ਸਿੰਘ ਮਲੂਕਾ ਵਰਗੇ ਕਿਸਾਨ ਨਹੀਂ ਹੈ ਜਿਨ੍ਹਾਂ ਕੋਲ ਟਰਾਂਸਪੋਰਟਾਂ, ਜਿਨ੍ਹਾਂ ਦੇ ਬੇਟੇ ਚੇਅਰਮੈਨ ਹੈ, ਜਿਨ੍ਹਾਂ ਦੀਆਂ ਨੂੰਹਾਂ ਜਿਹੜੀਆਂ ਵੱਡੇ ਅਹੁਦਿਆਂ ਤੇ ਵੱਡੀਆਂ ਕੁਰਸੀਆਂ ਤੇ ਬੈਠੇ ਆ। ਕਿਸਾਨ ਉਹ ਨੇ ਜਿਹੜੇ 2-4 ਕਿੱਲਿਆਂ ਵਾਲੇ ਆ, ਜਿਨ੍ਹਾਂ ਦਾ ਨਾਮ ਮੁੰਡਾ ਪੁਲਿਸ 'ਚ ਲੱਗਾ, ਨਾ ਕੁੜੀ ਜਿਹੜੀ ਹੈ ਉਹ ਅਫਸਰ ਹੈ। ਉਹਨਾਂ ਦਾ ਸਿਰਫ ਗੁਜ਼ਾਰਾ ਵਾਹ ਕੇ ਬੀਜ ਕੇ ਹੁੰਦਾ। ਉਹਨਾਂ ਕੋਲ ਨਾ ਹੀ ਟਰਾਂਸਪੋਰਟ ਹੈ, ਨਾ ਆੜਤ ਹੈ, ਨਾ ਸ਼ੈਲਰ ਹੈ। ਉਹਨਾਂ ਨੇ ਜੋ ਬੀਜਣਾ ਉਹੀ ਵੱਢਣਾ ਤੇ ਉਹੀ ਖਾਣਾ। ਉਹਨਾਂ ਦਾ ਜੇ ਉਜਾੜਾ ਹੋਏਗਾ, ਨਰਮਾ ਉਜੜ ਗਿਆ, ਜਿਹੜਾ 3-4 ਕਿੱਲੇ ਬੀਜਿਆ, ਤੇ ਉਹ ਕਿਸਾਨ ਕਰਜ਼ਾ ਹੀ ਲਏਗਾ। ਫਿਰ ਕਰਜ਼ਾ ਤੋਂ ਲਏਗਾ, ਕਰਜ਼ੇ ਦੀ ਹਾਲਤ ਹੈ ਜਿਹੜੀ, ਕਰਜ਼ੇ ਦੀ ਵੰਨਗੀ ਹੈ ਜਿਹੜੀ, ਉਹਦਾ ਰੰਗ ਇਹੋ ਜਿਹਾ ਹੁੰਦਾ ਕਿ ਉਹ ਪੱਥਰ ਜਿਹੜਾ ਪਹਾੜ ਤੋਂ ਪੱਥਰ ਰੇੜੇ ਵਰਗੇ ਹੁੰਦੇ, ਆਉਂਦਾ ਤਾਂ ਉਹ ਬੜੇ ਤੇਜ਼ੀ ਨਾਲ, ਜਦੋਂ ਵਾਪਸ ਸੁੱਟਣਾ ਹੋਵੇ ਤਾਂ ਉਹ ਪੱਥਰ ਹੈ ਜਿਹੜਾ ਬਹੁਤ ਮੁਸ਼ਕਲ ਹੈ ਵਾਪਸ ਪਹਾੜ ਨੂੰ ਚੜਾਉਣਾ। ਸੋ ਇਹ ਇੱਕ ਕਾਰਨ ਹੈ, ਔਰ ਇਸ ਕਾਰਨ ਨੂੰ ਸਰਕਾਰ ਮੰਨੇ ਜਾਂ ਨਾ ਮੰਨੇ, ਪਰ ਅਸਲ ਕਾਰਨ ਇਹੀ ਹੈ ਕਿ ਲਾਗਤ ਤੇ ਜਿਹੜਾ ਮੁਨਾਫਾ ਇਹਦੇ ਵਿੱਚ ਆਇਆ ਖੱਪਾ, ਉਹ ਕਿਸਾਨਾਂ ਦੀ ਕਬਰ ਬਣ ਰਿਹਾ। ਉਸ ਖੱਪੇ ਦੇ ਵਿੱਚ, ਉਸ ਕਬਰ ਦੇ ਵਿੱਚ ਕਿਸਾਨ ਲਗਾਤਾਰ ਡਿੱਗ ਰਿਹਾ। ਹੁਣ ਕਹਿਣ ਨੂੰ ਜੇ ਇਹੋ ਜਿਹੀਆਂ ਬੇਹੂਦਾ ਦਲੀਲਾਂ ਦੇਣੀਆਂ, ਇਹੋ ਜਿਹੇ ਜਿਹੜੇ ਬਹਾਨੇ ਬਣਾਉਣੇ, ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ, ਹੋਰ ਕੱਖ ਨਹੀਂ। ਜੀ ਬਿਲਕੁਲ, ਇਹ ਅੱਜ ਦੇ ਨਹੀਂ, ਕਦ ਤੋਂ ਭੱਜਦੇ ਹੀ ਆ ਰਹੇ ਆਪਣੀ ਜ਼ਿੰਮੇਵਾਰੀਆਂ ਤੋਂ। ਅਗਲੀ ਗੱਲ ਕਰੀਏ ਵੀ ਗਣਤੰਤਰ ਦਿਹਾੜੇ ਦੇ ਉੱਤੇ ਜਵਾਕਾਂ ਦੀਆਂ ਜਿਹੜੀਆਂ ਕੋਟੀਆਂ ਵੀ ਲਵਾ ਲਈਆਂ ਗਈਆਂ ਸੀ। ਪਹਿਲਾਂ ਕਹਿੰਦੇ ਸੀਗੇ ਜੀ ਅਸੀਂ ਜਿਹੜਾ ਜੋ ਕਿਹਾ ਕਰਕੇ ਦਿਖਾਇਆ, ਰਾਜ ਲਈ ਸੇਵਾ, ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ। ਹੁਣ ਇਹ ਨਵਾਂ ਹੀ ਨਾਰਾ ਬਣ ਗਿਆ ਕਿ ਨਾ ਲੋਈ ਨਾ ਸ਼ਾਲ ਲੈ ਕੇ ਆਉਣ ਦਿਆਂਗੇ ਨਾਲ, ਨਾ ਕਾਲੀ ਲੋਈ ਨਾ ਸ਼ਾਲ ਆਉਣ ਦਿਆਂਗੇ ਲੈ ਕੇ ਨਾਲ। ਇਹ ਇੱਕ ਨਾਰਾ ਹੁਣ ਨਵਾਂ ਬਣਦਾ ਜਾ ਰਿਹਾ, ਕਿਉਂਕਿ ਦੇਖੋ ਪਿਛਲੀ ਵਾਰੀ ਕੀ ਹੋਇਆ, ਜਦੋਂ ਇਹਨਾਂ ਦੇ ਵਿਰੋਧ ਦੇ ਵਿੱਚ ਕਾਲੇ ਝੰਡੇ ਉੱਠਣੇ ਸ਼ੁਰੂ ਹੋਏ
ਤਾਂ ਕਪੂਰਥਲਾ ਦੇ ਨੇੜੇ ਕਰਤਾਰਪੁਰਾ ਦੇ ਨੇੜੇ ਇੱਕ ਰੈਲੀ ਕਰਦੇ ਪਏ ਸੀਗੇ। ਜਦੋਂ ਸਦਭਾਵਨਾ ਰੈਲੀ ਇਹਨਾਂ ਨੇ ਉੱਥੇ ਕਰਨੀ ਸੀ, ਉਹਦੇ ਤੋਂ ਪਹਿਲਾਂ ਤਿਆਰੀਆਂ ਵਜੋਂ ਰੈਲੀ ਕਰਦੇ ਪਏ ਸੀ, ਤੇ ਉੱਥੇ ਇੱਕ ਪੱਤਰਕਾਰ ਨੂੰ ਪ੍ਰੈਸ ਗੈਲਰੀ ਚੋਂ ਇਸ ਕਰਕੇ ਉਠਾ ਦਿੱਤਾ ਗਿਆ ਕਿਉਂਕਿ ਉਹਦੇ ਕਾਲੀ ਪੱਗ ਬੰਨੀ ਹੋਈ ਸੀ। ਹੁਣ ਪੱਤਰਕਾਰ ਤੋਂ ਵੀ ਡਰੀ ਪਏ। ਤੇ ਫਿਰ ਕੀ ਹੋਇਆ ਜੀ ਕਿ ਇੱਥੇ ਖਡੂਰ ਸਾਹਿਬ ਜਦੋਂ ਮਾਣਯੋਗ ਮੁੱਖ ਮੰਤਰੀ ਸਾਹਿਬ ਸੰਗਤ ਦਰਸ਼ਨਾਂ ਨੂੰ ਆਇਆ ਤਾਂ ਉੱਥੇ ਇਹਨਾਂ ਦਾ ਇੱਕ ਕੱਟੜ ਵਰਕਰ ਜਿਹੜਾ ਉਹ ਕਾਲੀਆਂ ਜਰਾਬਾਂ ਪਹਿਨ ਕੇ ਆ ਗਿਆ। ਉਹਨਾਂ ਨੂੰ ਸੀ ਪਤਾ ਕਿ ਹੁਣ ਕਾਲੇ ਰੰਗ ਤੇ ਇੰਨੀਆਂ ਸਖਤਾਈਆਂ, ਉਹ ਆ ਗਿਆ ਤੇ ਸੁਰੱਖਿਆ ਗਾਰਡਾਂ ਨੇ ਉਹਨੂੰ ਵੀ ਉੱਥੋਂ ਉਠਾ ਕੇ ਭੇਜ ਦਿੱਤਾ ਕਿ ਘਰੋਂ ਜਰਾਬਾਂ ਬਦਲ ਕੇ ਆ, ਜੇ ਮੁੱਖ ਮੰਤਰੀ ਦੇ ਵਿਚਾਰ ਸੁਣਨੇ। ਉਹ ਪਿੱਟਦਾ ਰਿਹਾ ਕਿ ਮੈਂ ਤੇ ਭਰਾਵੋ 40 ਸਾਲ ਤੋਂ ਇਹ ਅਕਾਲੀਆਂ ਦਾ ਮੈਂ ਕਰਦਾ ਪਿਆ, ਸਮਰਥਨ ਕਰਦਾ ਪਿਆ, ਇਹਨਾਂ ਲਈ ਵੋਟਾਂ ਖਰੀਦਦਾ ਪਿਆ, ਵੋਟਾਂ ਲੈਂਦਾ ਪਿਆ, ਸੋ ਇਹ ਸਭ ਕੁਛ ਮੈਂ ਕਰਦਾ ਰਿਹਾ ਤੇ ਮੇਰਾ ਇਹ ਹਸ਼ਰ, ਮੇਰਾ ਇਹ ਆਲਮ ਕਿਉਂ? ਤਾਂ ਉਹ ਬੰਦੇ ਨੂੰ ਸੁਰੱਖਿਆ ਗਾਰਡਾਂ ਨੇ ਕਿਹਾ ਕਿ ਜਿਹੜੀ ਚੀਜ਼ ਸਾਡੇ ਤੇ ਲਾਗੂ ਕੀਤੀ ਗਈ ਹੈ ਅਸੀਂ ਉਹ ਤੇਰੇ ਤੇ ਲਾਗੂ ਕਰ ਦਿੱਤੀ ਗਈ। ਕਾਲੀ ਜਰਾਬ ਹੈ ਜਿਹੜੀ ਅਸੀਂ ਅੰਦਰ ਨਹੀਂ ਜਾਣ ਦੇਣੀ। ਸੋ ਉਹ ਜਿਹੜਾ ਸਮਰਥਕ ਸੀ ਉਹਨੇ ਵਧੀਆ ਗਿਆ ਕਿ ਉਹ ਜਰਾਬਾਂ ਹੱਥ 'ਚ ਫੜਾ ਕੇ ਇਹ ਗੱਲਾਂ ਕਹੀਆਂ ਕਿ ਮੈਂ ਆਹ ਕੁਛ ਇਹਨਾਂ ਲਈ ਕਰਦਾ ਰਿਹਾ ਅਕਾਲੀ ਦਲ ਲਈ, ਤੇ ਅੱਜ ਮੇਰੀਆਂ ਜਰਾਬਾਂ ਵੀ ਇਹਨਾਂ ਨੂੰ ਚੁੱਭ ਗਈਆਂ। ਹੁਣ ਵਰਕਰ ਵੀ, ਪੱਤਰਕਾਰ ਵੀ ਸਾਰਿਆਂ ਤੋਂ ਤਰਹਿਕੇ ਪਏ ਸੀ, ਪਰ ਆਹ ਜਵਾਕਾਂ ਤੋਂ ਵੀ ਤਰਹਿਕ ਜਾਣਾ ਇਹ ਆਪਣੇ ਆਪ ਦੇ ਵਿੱਚ ਬੜਾ ਹਾਸੋਹੀਣਾ ਜਿਹਾ ਕਿ ਜਵਾਕ ਹੈ ਜਿਹੜੇ ਛੋਟੇ ਛੋਟੇ ਜਵਾਕ, ਸਕੂਲੀ ਜਵਾਕ ਜਿਹੜੇ ਪਰੇਡ ਵੇਖਣ ਆਏ ਗਣਤੰਤਰ ਦਿਹਾੜੇ ਦੀ, ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਮਾਰਚ ਪਾਸਟ ਤੋਂ ਸਲਾਮੀ ਲੈ ਰਹੇ ਸੀਗੇ, ਉਹ ਜਵਾਕ ਜਿਹੜੇ ਉਹ ਵੀ ਰੋਕ ਲਏ ਗਏ। ਉਹਨਾਂ ਨੂੰ ਕਿਹਾ ਗਿਆ ਕਿ ਕਾਲੇ ਵਸਤਰ ਹੈ ਜਿਹੜੇ ਤੁਸੀਂ ਉਤਾਰੋ। ਇੱਥੋਂ ਤੱਕ ਕਿ ਜਿਹੜੀਆਂ ਨਾਲ ਬੀਬੀਆਂ ਆਈਆਂ ਸੀ, ਜਿਹੜੀਆਂ ਮਾਵਾਂ ਆਈਆਂ ਸੀ, ਉਹਨਾਂ ਦੇ ਕਾਲੇ ਸ਼ਾਲ ਵੀ ਜਿਹੜੇ ਉਹ ਵੀ ਲੁਹਾ ਕੇ ਬਾਹਰ ਰੱਖ ਲਏ ਗਏ। ਜਦੋਂ ਹੀਟਰਾਂ ਦੀ ਨਿੱਘ ਦੇ ਹੇਠ ਸਰਦਾਰ ਸੁਖਬੀਰ ਸਿੰਘ ਬਾਦਲ ਭਾਸ਼ਣ ਕਰ ਰਹੇ ਸੀ ਤੇ ਬਾਹਰ ਜਿਹੜੇ ਇਹਨਾਂ ਦੇ ਵਸਤਰ ਉਤਾਰ ਕੇ ਉੱਥੇ ਰਖਵਾ ਲਏ ਗਏ ਸੀ। ਇਹ ਲੋਕ ਉੱਥੇ ਠੰਡ ਦੇ ਨਾਲ ਠਰੂ ਠਰੂ ਕਰਦੇ ਪਏ ਸੀ ਕਿਉਂਕਿ ਜਿਹੜੇ ਪਾ ਕੇ ਆਏ ਸੀ ਲੀੜੇ ਉਹ ਲਵਾ ਲਏ ਗਏ। ਤੇ ਉਲਟਾ ਨਾਲ ਇਹ ਵੀ ਸ਼ਰਤ ਰੱਖੀ ਹੁੰਦੀ ਹੈ ਜਵਾਕਾਂ ਨੂੰ ਕਿ ਤੁਸੀਂ ਹਰ ਹਾਲ ਦੇ ਵਿੱਚ, ਚਾਹੇ ਮੌਸਮ ਅਨੁਕੂਲ ਹੈ ਚਾਹੇ ਪ੍ਰਤੀਕੂਲ ਹੈ, ਤੁਸੀਂ ਉਸ ਪਰੇਡ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਕਿਉਂਕਿ ਦੂਸਰਾ ਤੇ ਕੋਈ ਜਾਂਦਾ ਹੀ ਨਹੀਂ। ਨਾ ਤੇ ਹੁਣ ਸਿਆਸੀ ਲੋਕ ਰੁਚੀ ਦਿਖਾਉਂਦੇ ਆ, ਨਾ ਹੀ ਅਫਸਰ ਤੇ ਚਲੋ ਮਾੜੇ ਮੋਟੇ ਆ ਜਾਂਦੇ ਆ, ਡਿਊਟੀਆਂ ਲੱਗੀਆਂ ਹੁੰਦੀਆਂ। ਜਿਹੜੇ ਆਮ ਲੋਕ ਉਹ ਤਾਂ ਪਰੇਡਾਂ 'ਚ ਜਾਂਦੇ ਨਹੀਂ, ਕਹਿੰਦੇ ਕਿ ਅਸੀਂ 67 ਸਾਲ ਤੋਂ ਜਿਹੜੇ ਗਣਤੰਤਰ ਦੇਖ ਰਹੇ ਹਾਂ, ਗਣਤੰਤਰ ਸਾਨੂੰ ਤੇ ਅੱਜ ਤੱਕ ਮਿਲਿਆ ਨਹੀਂ, ਸਾਡੇ ਨਾਲ ਤੇ ਹੱਥ ਮਿਲਾਇਆ ਨਹੀਂ। ਉਹ ਜਿਹੜੇ ਨਗ ਪੂਰੇ ਕਰਨੇ ਹੁੰਦੇ ਉਹ ਜਵਾਕਾਂ ਦੇ ਰੂਪ 'ਚ ਕੀਤੇ ਜਾਂਦੇ ਆ ਤੇ ਉਹ ਜਵਾਕਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਸਮਝ ਤੋਂ ਪਰੇ ਹੈ ਜੀ ਕਿ ਜਵਾਕ ਤੇ ਕੀ ਵਿਰੋਧ ਕਰਨਗੇ। ਹੁਣ ਜੇ ਜਵਾਕ ਵੀ ਵਿਰੋਧ ਕਰਦੇ ਆ, ਜਵਾਕ ਵੀ ਵਿਰੋਧ ਕਰ ਸਕਦੇ ਆ, ਜੇ ਇਹ ਡਰ ਪਏ ਹੈ ਤੇ ਫਿਰ ਸ਼ੀਸ਼ਾ ਇਹਨਾਂ ਨੂੰ ਆਪ ਹੀ ਵੇਖਣਾ ਚਾਹੀਦਾ ਹੈ ਕਿ ਇਹ ਨੌਬਤ, ਇਹ ਜਿਹੜਾ ਹਾਲ, ਇਹ ਹਸ਼ਰ ਹੋਇਆ ਕਿਉਂ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਪੰਜਾਬੀਆਂ ਨਾਲ ਵਿਤਕਰਾ, ਕਈ ਸੈਂਕੜੇ ਕੰਮ ਜਿਹੜੇ ਹੜਤਾਲ ਤੇ ਨੇ। ਇਹ ਪੰਜਾਬੀਆਂ ਦੇ ਨਾਲ ਵਿਤਕਰਾ ਜੀ ਜਿਹੜਾ ਉਹ ਬਹੁਤਾ ਪੁਰਾਣਾ ਤਾਂ ਨਹੀਂ ਗਾ, ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਇਹ ਨਵਾਂ ਹੈ। ਪਰ ਪੰਜਾਬੀਆਂ ਦੇ ਨਾਲ ਵੈਸੇ ਵਿਤਕਰਾ ਜਿਹੜਾ ਮੁਲਕ ਦੀ ਜੇ ਗੱਲ ਕਰੀਏ ਉਹ ਤੇ ਹੁੰਦਾ ਆਇਆ, ਪਰ ਇਹ ਜਿਹੜਾ ਇਹ ਨਵਾਂ ਹੈ, ਇਹ ਬਹੁਤਾ ਪੁਰਾਣਾ ਨਹੀਂ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਨਾਲ ਵਿਤਕਰਾ ਹੋਵੇ। ਹੁਣ ਮਾਮਲਾ ਹੈ ਜੀ ਕੂਮ ਕਲਾਂ ਦਾ, ਉੱਥੇ ਕੋਈ ਫੈਕਟਰੀ ਹੈ, ਇਟਲੀ ਦੀ ਫੈਕਟਰੀ ਹੈ, ਇਟਲੀ ਮੁਲਕ ਦੀ, ਉਹਨਾਂ ਨੇ ਟਰੈਕਟਰ ਪਾਰਟਸ ਬਣਾਉਣ ਲਈ ਇੱਥੇ ਫੈਕਟਰੀ ਲਾਈ ਹੋਈ ਹੈ। ਤਾਂ ਉਸ ਫੈਕਟਰੀ ਦੇ ਵਿੱਚ ਜਿਹੜੇ ਕੰਮ ਕਰਦੇ ਆ ਕਾਮੇ ਪੰਜਾਬੀ, ਚਾਹੇ ਉਹ ਸਿੱਖ ਹੋਣ ਚਾਹੇ ਉਹ ਨੌਨ ਸਿੱਖ ਹੋਣ, ਜਿਹੜੇ ਉਹ ਕੰਮ ਕਰਦੇ ਆ, ਉਹ ਸੈਂਕੜੇ ਕਾਮੇ ਹੜਤਾਲ ਤੇ ਚਲੇ ਗਏ। ਉਹ ਕਹਿੰਦੇ ਆ ਜੀ ਕਿ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ। ਪਹਿਲਾਂ ਤੇ ਸਾਨੂੰ ਜਿਹੜੀ ਤਨਖਾਹ ਹੀ ਘੱਟ ਦਿੱਤੀ ਜਾਂਦੀ ਔਰ ਦੂਸਰਾ ਹੁਣ ਉਹਨਾਂ ਨੂੰ ਕੰਮ ਤੋਂ ਵੀ ਜਿਹੜਾ ਉਹ ਲਾਇਆ ਜਾ ਰਿਹਾ ਤੇ ਉਹਨਾਂ ਦੀ ਥਾਂ ਤੇ ਜਿਹੜੇ ਗੈਰ ਪੰਜਾਬੀ ਕਾਮੇ ਆ ਉਹ ਰੱਖੇ ਜਾ ਰਹੇ ਆ। ਇਸ ਕਰਕੇ ਉਹਨਾਂ ਨੇ ਹੜਤਾਲ ਕਰ ਦਿੱਤੀ। ਜਿਹੜਾ ਇਟਲੀ ਤੋਂ ਕੰਪਨੀ ਤੋਂ ਆਇਆ ਜਨਰਲ ਮੈਨੇਜਰ, ਉਹ ਕਹਿੰਦੇ ਕਿ ਜਦੋਂ ਦਾ ਇਹ ਆਇਆ ਉਦੋਂ ਤੋਂ ਹੀ ਇਹ ਵਿਤਕਰਾ ਸ਼ੁਰੂ ਹੋਇਆ। ਇੱਥੋਂ ਤੱਕ ਉਹਨਾਂ ਨੇ ਆਖਿਆ ਕਿ ਰਾਤ ਨੂੰ ਜਿਹੜੇ ਸਾਡੇ ਕਾਮੇ ਡਿਊਟੀ ਦਿੰਦੇ ਆ, ਸੁਰੱਖਿਆ ਗਾਰਡ ਆ, ਉਹਨਾਂ ਨੂੰ ਕੰਬਲ ਵੀ ਨਹੀਂ ਦਿੰਦੇ ਤੇ ਜਿਹੜੇ ਗੈਰ ਪੰਜਾਬੀ ਹੁੰਦੇ ਆ ਕਾਮੇ, ਉਹਨਾਂ ਲਈ ਕੰਬਲ ਤੇ ਰੈਸਟ ਹਾਊਸ ਦੇ ਵਿੱਚ ਵਧੀਆ ਠਹਿਰਨ ਦਾ ਪ੍ਰਬੰਧ ਕੀਤਾ ਗਿਆ। ਪਰ ਸਾਡੇ ਪੰਜਾਬੀਆਂ ਦੇ ਨਾਲ ਇਸ ਤਰ੍ਹਾਂ ਨਹੀਂ ਹੋ ਰਿਹਾ। ਸੋ ਇਸ ਕਰਕੇ, ਇਸ ਨਿਰਾਸ਼ਤਾ ਕਰਕੇ ਜਿਹੜੇ ਸੈਂਕੜੇ ਕਾਮੇ ਉਹ ਹੜਤਾਲ ਤੇ ਕੱਲ੍ਹ ਤੱਕ। ਪਰ ਇਹ ਆਪਣੇ ਆਪ ਦੇ ਵਿੱਚ ਹੈ ਜਿਹੜਾ ਮਸਲਾ ਗੰਭੀਰ ਹੈ ਕਿ ਜੇਕਰ ਪੰਜਾਬ ਦੇ ਵਿੱਚ ਜਿਹੜਾ ਗ੍ਰਹਿ ਸੂਬਾ ਹੈ ਪੰਜਾਬੀਆਂ ਦਾ ਜੀ, ਉਹਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ ਕਿਉਂਕਿ 1 2 4 ਹੋਣ ਤੇ ਅਸੀਂ ਕਹਿ ਸਕਦੇ ਇਹਨਾਂ ਦੀ ਕੋਈ ਨਿੱਜੀ ਰੰਜਿਸ਼ ਹੈ। ਜੇ ਹੁਣ ਸੈਂਕੜੇ ਬੰਦੇ ਕੰਮ ਛੱਡ ਕੇ ਸੜਕ ਤੇ ਆ ਕੇ ਬਹਿ ਜਾਣ ਤਾਂ ਇਹਦਾ ਮਤਲਬ ਹੈ ਕੁਛ ਨਾ ਕੁਛ ਗੜਬੜ ਹੈ, ਕੁਛ ਨਾ ਕੁਛ ਗਲਤ ਹੈ।
ਸੋ ਇਸ ਕਰਕੇ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀਆਂ ਇਹੋ ਜਿਹੀਆਂ ਫੈਕਟਰੀਆਂ ਜਿਹੜੀਆਂ ਬਾਹਰੋਂ ਆਏ ਕਾਰੋਬਾਰੀ, ਇਹ ਨਹੀਂ ਮੈਂ ਕਹਿੰਦਾ ਕਿ ਇਹਨਾਂ ਨੂੰ ਇੱਥੋਂ ਭਜਾ ਦਈਏ, ਇਹਨਾਂ ਨੂੰ ਇੱਥੋਂ ਕੱਢ ਦਈਏ, ਇਹ ਤਾਂ ਬਹੁਤ ਜ਼ਰੂਰੀ ਹੈ ਅਭਿਯੋਗਤਾ। ਕੁਛ ਨਾ ਕੁਛ ਨਿਯਮ ਬਣਾਏ ਜਾਣ। ਹੁਣ ਤੁਸੀਂ ਦੇਖੋ, ਉਦਾਹਰਨ ਦੇ ਤੌਰ ਤੇ ਰਾਜਸਥਾਨ ਦੇ ਵਿੱਚ, ਸਾਡੇ ਨਾਲ ਰਾਜਸਥਾਨ ਸ਼ੁਰੂ ਹੋ ਜਾਂਦਾ ਮੇਰੇ ਪਿੰਡ ਤੋਂ ਅੱਗੇ, ਤਾਂ ਇਸ ਖਿੱਤੇ ਚੋਂ ਬਠਿੰਡਾ, ਮੁਕਤਸਰ, ਮਲੋਟ, ਫਾਜ਼ਿਲਕਾ ਚੋਂ ਬਹੁਤ ਸਾਰੇ ਮਰੀਜ਼ ਆ ਜਿਹੜੇ ਸਰਕਾਰੀ ਹਸਪਤਾਲਾਂ 'ਚ ਜਾਂਦੇ ਸੀਗੇ, ਗੰਗਾ ਨਗਰ, ਹਨੂੰਮਾਨਗੜ੍ਹ, ਮਟੀਲੀ, ਕਿਉਂਕਿ ਉਹਨਾਂ ਦਾ ਇਲਾਜ ਬਹੁਤ ਵਧੀਆ, ਸਿਹਤ ਸੇਵਾਵਾਂ ਜਿਹੜੀਆਂ ਬੜੀਆਂ ਪਾਏਦਾਰ ਨੇ। ਕੈਂਸਰ ਦੀ ਇੱਕ ਟ੍ਰੇਨ ਹੀ ਅਸੀਂ ਦੇਖਦੇ ਹੁੰਦੇ ਹਾਂ ਕਿ ਬਠਿੰਡੇ ਤੋਂ ਜਾਂਦੀ ਹੈ ਬੀਕਾਨੇਰ, ਉੱਥੇ ਵੀ ਉਹਨਾਂ ਦਾ ਬੜਾ ਸਸਤਾ ਇਲਾਜ ਆ। ਸੋ ਬੜੀ ਉਹਨਾਂ ਦੀ ਜਿਹੜੀ ਹੈ ਸਿਹਤ ਦੇ ਮਾਮਲੇ 'ਚ ਜਿਹੜੀ ਚੜ੍ਹਾਈ ਹੈ। ਤਾਂ ਸਾਡੇ ਇਸ ਇਲਾਕੇ 'ਚੋਂ ਮਰੀਜ਼ ਬੜੇ ਜਾਂਦੇ ਹੁੰਦੇ ਸੀ, ਕਿਉਂਕਿ ਸਸਤਾ ਇਲਾਜ, ਬਿਲਕੁਲ ਮੁਫਤ ਇਲਾਜ, ਸਰਕਾਰੀ ਇਲਾਜ ਕਰਵਾ ਕੇ ਪਰਤਾਉਂਦੇ ਸੀ। ਪਰ ਉਹਨਾਂ ਨੇ ਕੀ ਕੀਤਾ, ਪਰਸੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿ ਜਿਹੜਾ ਵੀ ਹਸਪਤਾਲ ਦੇ ਵਿੱਚ ਮਰੀਜ਼ ਆਏਗਾ, ਪਹਿਲਾਂ ਉਹਦਾ ਆਈ ਕਾਰਡ ਵੇਖੋ, ਪਹਿਲਾਂ ਰਾਸ਼ਨ ਕਾਰਡ ਵੇਖੋ, ਫਿਰ ਉਹਨੂੰ ਐਡਮਿਟ ਕਰੋ। ਜੇ ਕੋਈ ਪੰਜਾਬ 'ਚ ਆਉਂਦਾ ਤਾਂ ਉਹਨੂੰ ਬਾਹਰ ਕਰ ਦਿਓ। ਜੇ ਉਹਨੇ ਇਲਾਜ ਕਰਵਾਉਣਾ ਤਾਂ ਪੂਰੇ ਰੇਟਾਂ ਤੇ ਜਿਹੜਾ ਆਮ ਹਸਪਤਾਲਾਂ ਦੀ ਦਰ ਹੈ ਜਿਹੜੀ, ਉਸ ਦਰ ਤੇ ਉਹਦਾ ਇਲਾਜ ਹੋਵੇ। ਜੇ ਹੁਣ ਰਾਜਸਥਾਨ ਸਾਨੂੰ ਜ਼ਮੀਨ ਖਰੀਦਣ ਦੀ ਵੀ ਆਗਿਆ ਨਹੀਂ ਦਿੰਦਾ, ਸਾਨੂੰ ਉੱਥੇ ਇਲਾਜ ਕਰਵਾਉਣ ਦੀ ਵੀ ਆਗਿਆ ਨਹੀਂ ਦਿੰਦਾ, ਤੇ ਘੱਟੋ ਘੱਟ ਸਾਡਾ ਸੂਬਾ ਜਿਹੜਾ ਉਹ ਨਿਯਮ ਤਾਂ ਬਣਾਵੇ ਕਿ ਇੰਨੇ % ਜਿਹੜੇ ਪੰਜਾਬੀ ਆ ਪੰਜਾਬ ਦੇ ਉਦਯੋਗ ਦੇ ਵਿੱਚ ਕੰਮ ਕਰਨਗੇ, ਔਰ ਕਰਨਗੇ ਤਾਂ ਉਹਨਾਂ ਦਾ ਇੰਨਾ ਕੁ ਪੇ ਸਕੇਲ ਹੋਏਗਾ। ਔਰ ਦੂਸਰਾ ਇਹ ਕਿ ਉਹ ਜਿਹੜੇ ਫੈਕਟਰੀ ਮਾਲਕ ਹੈ ਜਾਂ ਜਿਹੜੇ ਫੈਕਟਰੀ ਦੇ ਪ੍ਰਬੰਧਕ ਹੈ, ਉਹ ਇਹੋ ਜਿਹਾ ਵਿਤਕਰਾ ਨਹੀਂ ਕਰਨਗੇ ਕਿ ਜਿਹਦੇ ਚੋਂ ਇਸ ਤਰ੍ਹਾਂ ਦੀ ਫਿਰਕੂ ਬੋ ਆਵੇ। ਜੀ ਜੀ, ਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਧੰਨਵਾਦ। ਇਸ ਉੱਤੇ ਇਹ ਸੀਗੇ ਮਿੰਟੂ ਗੁਰਸਰੀਆ ਜੀ, ਜੋ ਕਿ ਬਲਤੇਜ ਪੰਨੂ ਹੁਣਾਂ ਦੀ ਗੈਰ ਹਾਜ਼ਰੀ ਦੇ ਵਿੱਚ ਸਾਡੇ ਨਾਲ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜਦੇ ਨੇ। ਤੇ ਹੁਣ ਤੁਹਾਡੇ ਲਈ ਪੇਸ਼ ਕਰਦੇ ਹਾਂ ਅੱਜਨਾਮਾ, ਪੀਸਮਲ ਖਾਂ ਹੁਣਾਂ ਦਾ ਲਿਖਿਆ ਹੋਇਆ। ਚਰਚਾ ਕੀਤੀ ਸੀ ਬਹੁਤ ਸੁਭਾਸ਼ ਵਾਲੀ, ਕਹਿੰਦੇ ਹਨ ਕੋਈ ਖੋਲਣਾ ਰਾਜ ਬੇਲੀ, ਜਿੰਦਾ ਮੁਰਦਾ ਦਾ ਖੋਲ ਹੁਣ ਭੇਤ ਦੇਣਾ, ਹੋਇਆ ਕਿੰਜ ਸੀ ਗਰਕ ਜਹਾਜ਼ ਬੇਲੀ, ਫਿਰਦਾ ਪੁੱਛਦਾ ਦੁਖੀ ਪਰਿਵਾਰ ਉਹਦਾ, ਦੇਣੇ ਵਾਰਸ ਨਹੀਂ ਹੋਣ ਨਾਰਾਜ਼ ਬੇਲੀ, ਵਿੱਚੋਂ ਫਾਈਲਾਂ ਤਾਂ ਲੱਭਿਆ ਕੱਖ ਨਹੀਂ, ਗੁੱਜੀ ਖੇਡ ਦਾ ਖੁੱਲ ਗਿਆ ਭਾਜ ਬੇਲੀ, ਵਾਰਿਸ ਜਿਹੜਾ ਸੁਭਾਸ਼ ਦਾ ਹੱਥ ਆਇਆ, ਉਸ ਨੂੰ ਗੱਲਾਂ ਦੇ ਨਾਲ ਭਰਮਾ ਲਿਆਈ, ਔਖੀ ਬਾਹਲੀ ਬੰਗਾਲ ਵਿੱਚ ਚੋਣ ਲੜਨੀ, ਵਾਰਿਸ ਬੋਸ ਦਾ ਮੋਹਰੀ ਬਣਾ ਲਿਆਈ। ਤੇ ਸਰੋਤਿਓ, ਇੱਥੇ ਹੀ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।